ਲਓ ਜੀ ਹੁਣ ਤੇ ਰਿਕਾਰਡਿੰਗ ਸ਼ੁਰੂ ਹੋ ਗਈ ਹੈ। ਜੀ ਹੋ ਗਈ। ਮੈਂ ਇਹ ਕਹਿ ਰਿਹਾ ਸਾਂ ਕਿ ਗੁਰੂ ਨਾਨਕ ਜੀ ਨੇ ਜਿਹੜੀ ਸਾਡੀ ਜਿਹੜੀ ਪੁਰਾਣੀ ਤਹਿਜ਼ੀਬ ਸੀਗੀ, ਜਿਹੜੀ ਸਾਡੀ ਪੁਰਾਣੀ ਸਿਵਲਾਈਜੇਸ਼ਨ ਸੀਗੀ, ਹੜੱਪਾ ਸਿਵਲਾਈਜੇਸ਼ਨ ਦੀ, ਔਰ ਉਹਦੇ ਜਿਹੜੇ ਫਲਸਫੇ ਸਨ ਉਹਦੇ ਵਿੱਚ ਉਹਨਾਂ ਨੂੰ ਰੀਕਨਸਟਰਕਟ ਕੀਤਾ ਔਰ ਉਹਨਾਂ ਦੀ ਫਿਲੋਸਾਫੀਕਲ, ਪੋਲੀਟੀਕਲ, ਇਕਨੋਮਿਕ, ਸੋਸ਼ਲ, ਬਾਕੀ ਸਾਰੀਆਂ ਡਾਇਮੈਂਸ਼ਨਾਂ ਜਿਹੜੀਆਂ ਸੀ ਉਹਨਾਂ ਨੂੰ ਸਾਹਮਣੇ ਲਿਆਂਦਾ। ਔਰ ਜਿਹੜੇ ਵੀ ਇਸ ਇਲਾਕੇ ਦੇ ਉੱਤੇ ਏਲੀਅਨ ਫਲਸਫੇ ਜਾਂ ਏਲੀਅਨ ਲੋਕਾਂ ਨੇ ਹਮਲੇ ਕੀਤੇ, ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਦੇ ਨਾਲ ਆਪਣੇ ਆਪ ਨੂੰ ਵੱਖਰਾ ਕੀਤਾ, ਜਿਵੇਂ ਬਾਬਰ ਬਾਨੀ ਚ ਉਹਨਾਂ ਨੇ ਕੀਤਾ। ਤੇ ਮੈਂ ਇਹ ਕਹਿ ਰਿਹਾ ਸਾਂ ਕਿ ਇਹ ਅਗਰ ਤੁਸੀਂ ਇਹਨੂੰ ਸਾਹਮਣੇ ਰੱਖੋ ਤੇ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਬਾ ਗੁਰੂ ਨਾਨਕ ਜੀ ਤੋਂ ਬਾਅਦ ਦੂਸਰਾ ਵੱਡਾ ਸ਼ਾਇਰ ਜਿਹੜਾ ਪੰਜਾਬ ਦਾ ਹੁੰਦਾ ਹੈ ਉਹ ਸ਼ਾਹ ਹੁਸੈਨ ਹੈ। ਤੇ ਫਿਰ ਸ਼ਾਹ ਹੁਸੈਨ ਤੇ ਗੁਰੂ ਨਾਨਕ ਜੀ ਦੇ ਵਿੱਚ ਕੀ ਤਲਕ ਹੈ, ਕਿਉਂਕਿ ਸ਼ਾਹ ਹੁਸੈਨ ਤੇ ਬਿਲਕੁਲ ਮਜ਼ਹਬੀ ਬੰਦਾ ਨਹੀਂ ਸੀ, ਜਿਵੇਂ ਕਿ ਬਾਬਾ ਗੁਰੂ ਨਾਨਕ ਜੀ ਤੇ ਇੱਕ ਖਾਸ ਪੰਥ ਦੇ ਉੱਤੇ ਖਾਸ ਦੇ ਉੱਤੇ ਚੱਲ ਰਹੇ ਸਨ, ਔਰ ਉਹਨਾਂ ਤੋਂ ਬਾਅਦ ਜਿਹੜਾ ਹੈ ਉਹ ਸਿੱਖ ਮਜ਼ਹਬ ਵੀ ਜਿਹੜਾ ਹੈ ਉਹ ਟਿਪੀਕਲ ਆਰਗੇਨਾਈਜ਼ਡ ਮਜ਼ਹਬ ਬਣ ਗਿਆ। ਤੇ ਸ਼ਾਹ ਹੁਸੈਨ ਦੇ ਵਿੱਚ ਉਹਨਾਂ ਦੇ ਵਿੱਚ ਕੀ ਆਪਸ ਦੇ ਵਿੱਚ ਤਲਕ ਕੀ ਹੈ? ਤੇ ਮੈਂ ਕਹਿ ਰਿਹਾ ਸਾਂ ਕਿ ਤਲਕ ਇਹ ਹੈਗਾ ਕਿ ਜੋ ਬਾਬਾ ਗੁਰੂ ਨਾਨਕ ਜੀ ਫਲਸਫਿਆਨਾ ਵਿਚਾਰਧਾਰਾ ਦੀ ਪੱਧਰ ਤੇ, ਸਿਆਸਤ ਦੀ ਪੱਧਰ ਤੇ, ਇਕਾਨਮੀ ਦੀ ਪੱਧਰ ਤੇ, ਸੁਸਾਇਟਲ ਪੱਧਰ ਦੇ ਉੱਤੇ ਜੋ ਕੁਝ ਫਾਰਮੂਲੇਟ ਕਰ ਰਹੇ ਸਨ, ਸ਼ਾਹ ਹੁਸੈਨ ਨੇ ਉਹਦਾ ਜਿਹੜਾ ਐਕਸਪ੍ਰੈਸ਼ਨ ਸੀ ਉਹ ਕਲਚਰ ਦੇ ਵਿੱਚ ਜੋ ਸਾਡਾ ਪੁਰਾਣਾ ਕਲਚਰ ਸੀ ਜਿਸ ਤਰ੍ਹਾਂ ਦਾ, ਉਹਨੂੰ ਉਹਨਾਂ ਨੇ ਰਿਵਾਈਵ ਕੀਤਾ। ਔਰ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬਈ ਜਿਹੜੇ ਬ੍ਰਾਹਮਣਵਾਦੀ ਸਨ ਉਹਨਾਂ ਨੂੰ ਜਿਹੜੇ ਇਤਰਾਜ਼ ਸਨ ਪੰਜਾਬ ਦੇ ਸਿਵਲਾਈਜੇਸ਼ਨ ਤੇ, ਪੰਜਾਬ ਦੇ ਵਸੇਬ ਤੇ, ਉਹ ਇਸ ਤਰ੍ਹਾਂ ਦੇ ਸਨ ਕਿ ਜੀ ਇਹ ਐਡੇ ਭੈੜੇ ਨੇ ਕਿ ਇਹਨਾਂ ਦਾ ਇੱਕ ਭਰਾ ਮਰ ਜਾਂਦਾ ਹੈ ਵੱਡਾ ਤੇ ਛੋਟਾ ਉਹਦੀ ਬੀਵੀ ਨਾਲ ਸ਼ਾਦੀ ਕਰ ਲੈਂਦਾ, ਉਹਨਾਂ ਦੇ ਖਿਆਲ 'ਚ ਬਹੁਤ ਵੱਡਾ ਗੁਨਾਹ ਸੀ। ਜਾਂ ਇਹ ਹੈ ਕਿ ਉਹ ਬਾਰ-ਬਾਰ ਹਰ ਬਹੁਤ ਥਾਵਾਂ ਤੇ ਉਹ ਲਿਖਦੇ ਨੇ ਕਿ ਜਿਹੜੀਆਂ ਇੱਥੋਂ ਦੀਆਂ ਔਰਤਾਂ ਨੇ ਪੰਜਾਬ ਦੀਆਂ ਜਿਹੜੀਆਂ ਹੜੱਪਾ ਸਿਵਲਾਈਜੇਸ਼ਨ ਦੀਆਂ ਨੇ ਉਹ ਬਹੁਤ ਆਜ਼ਾਦ ਖਿਆਲ ਨੇ, ਉਹ ਸ਼ਰਾਬ ਪੀਂਦੀਆਂ ਨੇ ਔਰ ਉਹ ਨੱਚਦੀਆਂ ਨੇ ਔਰ ਉਹ ਆਪਣੀ ਮਰਜ਼ੀ ਕਰਦੀਆਂ ਨੇ ਔਰ ਉਹ ਕੋਈ ਮਰਦ ਦੀ ਗੁਲਾਮ ਬਣ ਕੇ ਨਹੀਂ ਰਹਿੰਦੀਆਂ। ਇਹ ਉਹਨਾਂ ਨੂੰ ਇਤਰਾਜ਼ ਸੀਗਾ। ਤੇ ਜਿਹੜੀਆਂ ਨਹੀਂ ਮਤਲਬ ਇਹ ਸੀ ਕਿ हाँ हेलो मैं ना हाँ नहीं व्हाट्सएप से मैं जरा क्लास ला रही हूँ, घंटे बाद करांगे, ठीक है, ओके ओके। ਤੇ ਇਹ ਜਿਹੜਾ ਕਲਚਰ ਸੀਗਾ ਸਾਡਾ, ਜਿਹੜਾ ਖੁੱਲਾ ਕਲਚਰ ਸੀ, ਜਿਹੜਾ ਕਿ ਸਾਨੂੰ ਆਪਣਾ ਜਿਹਦੇ ਵਿੱਚ ਔਰਤ ਜਿਹੜੀ ਹੈ ਉਹ ਆਜ਼ਾਦ ਨਜ਼ਰ ਆਉਂਦੀ ਹੈ ਔਰ ਉਹ ਮੈਟਰੀਆਰਕਲ ਸਿਸਟਮ ਨਜ਼ਰ ਆਉਂਦਾ ਹੈ, ਉਹ ਅਸੀਂ ਦੇਖਦੇ ਹਾਂ ਕਿ ਬਾਬਾ ਫਰੀਦ ਤੋਂ ਦੁਬਾਰਾ ਸ਼ੁਰੂ ਹੁੰਦਾ ਹੈ। ਔਰ ਉਹ ਜਿਹੜਾ ਗੱਲ ਹੋ ਰਹੀ ਹੈ, ਜਿਹੜਾ ਸ਼ਾਇਰ ਹੈ ਉਹ ਆਪਣੇ ਅੰਦਰ ਔਰਤ ਨੂੰ ਜਗਾ ਰਿਹਾ ਹੈ ਔਰ ਉਹ ਔਰਤ ਦੀ ਆਵਾਜ਼ ਦੇ ਵਿੱਚ ਜਿਹੜਾ ਹੈ ਉਹ ਐਡਰੈਸ ਕਰ ਰਿਹਾ ਦੁਨੀਆ ਨੂੰ। ਇਹ ਸਾਡੀ ਪੁਰਾਣੀ ਵਸੇਬ ਦਾ ਦੁਬਾਰਾ ਜ਼ਿੰਦਾ ਹੋਣਾ ਸੀ ਕਿ ਬਾਬਾ ਫਰੀਦ ਵੀ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਫੀਮੇਲ ਵਾਇਸ 'ਚ ਲਿਆਉਂਦੇ ਨੇ, ਸ਼ਾਹ ਹੁਸੈਨ ਵੀ ਆਪਣੇ ਆਪ ਨੂੰ ਫੀਮੇਲ ਵਾਇਸ 'ਚ ਲਿਆਉਂਦੇ ਨੇ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਾ ਜਾਵਾਂ, ਉਹ ਇਹ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਐਡਿਟ ਹੋ ਰਿਹਾ ਸੀ, ਗੁਰੂ ਅਰਜਨ ਜੀ ਜਦੋਂ ਕਰ ਰਹੇ ਸਨ, ਤੇ ਇਹ ਕਿਹਾ ਜਾਂਦਾ ਹੈ ਕਿ ਲਾਹੌਰ ਤੋਂ 4 ਸ਼ਾਇਰ ਜਿਹੜੇ ਨੇ
ਉਹ ਆਪਣਾ ਆਪਣਾ ਕਲਾਮ ਲੈ ਕੇ ਗੁਰੂ ਅਰਜਨ ਜੀ ਦੇ ਕੋਲ ਹਾਜ਼ਰ ਹੋਏ। ਉਹਨਾਂ ਵਿੱਚ ਸ਼ਾਹ ਹੁਸੈਨ ਸੀ, ਦੂਜੇ ਦਾ ਨਾਂ ਛੱਜਾ ਸੀ, ਤੀਜੇ ਦਾ ਨਾਂ ਕਾन्हा ਸੀ ਤੇ ਚੌਥੇ ਦਾ ਨਾਂ ਪੀਲੂ ਸੀ। ਇਹ ਚਾਰੇ ਆਪਣਾ ਆਪਣਾ ਕਲਾਮ ਲੈ ਕੇ ਗਏ ਕਿ ਸਾਡਾ ਕਲਾਮ ਜਿਹੜਾ ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਜਾਵੇ। ਤੇ ਲੇਕਿਨ ਗੁਰੂ ਸਾਹਿਬ ਨੇ ਆਪਣਾ ਤਰੀਕੇ ਦੇ ਨਾਲ ਇਨਕਾਰ ਕਰ ਦਿੱਤਾ ਕਿ ਬਈ ਇਹ ਗੱਲ ਹੈ ਕਿ ਦੇਖਦੇ ਹਾਂ ਕੀ ਹੁੰਦਾ, ਅੱਲਾ ਜੋ ਕਰੇਗਾ ਸਹੀ ਹੋਏਗਾ। ਉਹਦੀਆਂ ਕਈ ਤਫਸੀਰਾਂ ਕੀਤੀਆਂ ਜਾਂਦੀਆਂ ਨੇ। ਉਹਦੀ ਇੱਕ ਸਭ ਤੋਂ ਵੱਡੀ ਤਫਸੀਰ ਤੇ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਉਹਨਾਂ ਸ਼ਾਇਰਾਂ ਦਾ ਕਲਾਮ ਜਿਹੜਾ ਹੈ ਉਹ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਘਰ ਗ੍ਰਸਤੀ ਬਣਾ ਕੇ ਘਰ ਗ੍ਰਸਤੀ ਵੀ ਬਣਾਈ ਸੀ, ਜਿਵੇਂ ਬਾਬਾ ਫਰੀਦ ਸਨ ਜਾਂ ਜਿਵੇਂ ਕਬੀਰ ਸਨ। ਤੇ ਉਹਦੇ ਵਿੱਚ ਉਹਨਾਂ ਸ਼ਾਇਰਾਂ ਦਾ ਕਲਾਮ ਨਹੀਂ ਦਿੱਤਾ ਗਿਆ ਜਿਹੜੇ ਘਰ ਗ੍ਰਸਤੀ ਵਾਲੇ ਵਿੱਚ ਨਹੀਂ ਰਹੇ ਔਰ ਜਿਹੜੇ ਆਫ ਬੀਟ ਜ਼ਿੰਦਗੀ ਗੁਜ਼ਾਰਦੇ ਰਹੇ, ਜਿਵੇਂ ਮੀਰਾ ਬਾਈ ਸੀ ਜਾਂ ਫਿਰ ਸ਼ਾਹ ਹੁਸੈਨ ਸੀ। ਇੱਕ ਤੇ ਇਹਦੀ ਤਫਸੀਰ ਕੀਤੀ ਜਾਂਦੀ ਹੈ। ਦੂਜੀ ਇਹਦੀ ਤਫਸੀਰ ਇਹ ਕੀਤੀ ਜਾਂਦੀ ਹੈ, ਕੁਝ ਸਿੱਖ ਹਿਸਟੋਰੀਅਨ ਦੇ ਵੀ ਕਹਿੰਦੇ ਨੇ ਕਿ ਇਹ ਵਾਕਿਆ ਅਸਲ ਦੇ ਵਿੱਚ ਐਵੇਂ ਘੜਿਆ ਹੋਇਆ ਵਾਕਿਆ ਹੈ, ਇਹਦੀ ਕੋਈ ਅਸਲੀਅਤ ਨਹੀਂ ਹੈਗੀ। ਕਿਉਂਕਿ ਜਿਸ ਵੇਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਵੇਲੇ ਸ਼ਾਹ ਹੁਸੈਨ ਦੀ ਮੁਰੀਦੀ ਤੇ ਲੱਖਾਂ ਵਿੱਚ ਸੀ। ਸ਼ਾਹ ਹੁਸੈਨ ਤੇ ਬਹੁਤ ਪਾਪੂਲਰ ਸ਼ਖਸੀਅਤ ਸੀ ਪੰਜਾਬ ਦੀ, ਤੇ ਅਜੇ ਗੁਰੂ ਅਰਜਨ ਜੀ ਦੀ ਉਨੀ ਫਾਲੋਇੰਗ ਨਹੀਂ ਸੀ ਹੈਗੀ ਜਿੰਨੀ ਸ਼ਾਹ ਹੁਸੈਨ ਦੀ ਸੀ। ਤੇ ਸ਼ਾਹ ਹੁਸੈਨ ਹੋਰਾਂ ਦਾ ਗੁਰੂ ਅਰਜਨ ਜੀ ਕੋਲ ਜਾਣਾ ਕੋਈ ਮੁਮਕਿਨ ਨਹੀਂ ਲੱਗਦਾ, ਕੋਈ ਪੋਸੀਬਲ ਨਹੀਂ ਲੱਗਦਾ, ਔਰ ਲੱਗਦਾ ਹੈ ਕਿ ਕਹਾਣੀ ਜਿਹੜੀ ਹੈ ਇਹ ਐਵੇਂ ਘੜੀ ਗਈ ਹੈ। ਹੁਣ ਇਹਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ। ਬਹਰਹਾਲ ਸ਼ਾਹ ਹੁਸੈਨ ਦਾ ਕਲਾਮ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਹੋਇਆ। ਲੇਕਿਨ ਇੱਕ ਤੁਹਾਡੇ ਈਸਟ ਪੰਜਾਬ ਦੇ ਬੜੇ ਮਸ਼ਹੂਰ ਆਲਮ ਤੇ ਪ੍ਰੋਫੈਸਰ ਨੇ, ਪ੍ਰੋਫੈਸਰ ਜੀਤ ਸਿੰਘ ਸੀਤਲ, ਜਿਨ੍ਹਾਂ ਨੇ ਹੀਰ ਵੀ ਐਡਿਟ ਕੀਤੀ ਹੈ। ਤੇ ਜੀਤ ਸਿੰਘ ਸੀਤਲ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸ਼ਾਹ ਹੁਸੈਨ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਇੱਕ ਪਾਸੇ ਸ਼ਾਹ ਹੁਸੈਨ ਦੇ ਮਿਸਰੇ ਲਿਖੇ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਵਰਸਸ ਨੇ ਉਹ ਲਿਖੀਆਂ ਨੇ। ਸਾਬਤ ਹੋਏ ਉਹਨਾਂ ਨੇ ਇਹ ਕੀਤਾ ਹੈ ਕਿ ਸ਼ਾਹ ਹੁਸੈਨ ਹੁਰੀ ਉਹ ਕੁਝ ਲਿਖ ਰਹੇ ਸਨ ਜੋ ਕਿ ਗੁਰੂ ਗ੍ਰੰਥ ਦੇ ਵਿੱਚ ਆਇਆ, ਔਰ ਇਹ ਉਹ ਕਿਉਂ ਕਰ ਰਹੇ ਸਨ ਸੀਤਲ ਹੋਰੀ, ਕਿ ਉਸ ਕੰਟਰੋਵਰਸੀ ਦੇ ਪਰਸਪੈਕਟਿਵ ਵਿੱਚ ਕਰ ਰਹੇ ਸਨ ਜਾਂ ਕੀ ਕਰ ਰਹੇ ਸਨ, ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ। ਲੇਕਿਨ ਉਹ ਕਿਤਾਬ ਜਿਹੜੀ ਆ ਮੇਰੇ ਕੋਲ ਹੈਗੀ ਹੈ ਔਰ ਤੁਸੀਂ ਵੀ ਉਹਨੂੰ ਲੈ ਕੇ ਆਪਣਾ ਪੜ੍ਹ ਸਕਦੇ ਹੋ। ਜੀਤ ਸਿੰਘ ਸੀਤਲ ਦੀ ਸ਼ਾਹ ਹੁਸੈਨ ਦੇ ਉੱਤੇ ਕਿਤਾਬ ਜਿਹੜੀ ਹੈ। ਸੋ ਇਹ ਤੇ ਸੀ ਇਹਦੀ ਬੈਕਗਰਾਉਂਡ। ਲੇਕਿਨ ਮੈਂ ਜਿਹੜੀ ਕਹਿ ਰਿਹਾ ਸਾਂ ਗੱਲ ਉਹ ਕਹਿ ਰਿਹਾ ਸਾਂ ਕਿ ਅਸੀਂ ਜਿਹੜਾ ਪੰਜਾਬੀ ਜਿਹੜਾ ਸਾਡਾ ਲਿਟਰੇਚਰ ਹੈ, ਜਿਹੜਾ ਸਾਡਾ ਜਿਹੜਾ ਇੰਟੈਲੈਕਚੁਅਲ ਡਿਸਕੋਰਸ ਹੈ, ਉਹਨੂੰ ਅਸੀਂ ਐਵੋਲੂਸ਼ਨਰੀ ਢੰਗ ਵਿੱਚ ਵੇਖਣਾ ਹੈ। ਉਹਨੂੰ ਅਸੀਂ ਸਟੈਟਿਕ ਕਰਕੇ ਨਹੀਂ ਵੇਖਣਾ ਕਿ ਜੀ ਬਾਬਾ ਫਰੀਦ ਸੀ, ਉਹਨਾਂ ਦੀ ਸ਼ਾਇਰੀ ਤੇ ਵੱਖਰੀਆਂ ਗੱਲਾਂ ਕਰੀਏ ਤੇ ਗੁਰੂ ਨਾਨਕ ਸਾਹਿਬ ਤੇ ਹੋਰ ਕਰੀਏ ਤੇ ਸ਼ਾਹ ਹੁਸੈਨ ਤੇ ਹੋਰ ਕਰੀਏ। ਅਸੀਂ ਬਲਕਿ ਉਹਦੇ ਉਲਟ ਇਹ ਕਰਨਾ ਹੈ ਕਿ ਅਸੀਂ ਉਹਨਾਂ ਦੇ ਦਰਮਿਆਨ ਜਿਹੜੀ ਵਿਚਾਰਧਾਰਾ ਹੈ, ਜਿਹੜੇ ਖਿਆਲ ਨੇ, ਉਹ ਕਿਵੇਂ ਕਿਵੇਂ ਅੱਗੇ ਵਧ ਰਹੇ ਨੇ ਔਰ ਉਹਨਾਂ ਦੇ ਬਾਰੇ ਅਸੀਂ ਗੱਲ ਕਰਨੀ ਹੈ। ਤੇ ਮੈਂ ਕਿਹਾ ਸੀ ਕਿ ਬਾਬਾ ਫਰੀਦ ਦੇ ਜ਼ਮਾਨੇ ਵਿੱਚ ਤੇ ਅਜੇ ਲੱਗਦਾ ਹੈ ਕਿ ਬਹੁਤ ਹੀ ਅਜੇ ਬਹੁਤ ਹੀ ਸ਼ੁਰੂ ਦਾ ਐਗਰੀਕਲਚਰਲ ਸਿਸਟਮ ਸੀ ਉਹਨਾਂ ਦੇ ਇਲਾਕੇ 'ਚ, ਤੇ ਫੂਡ ਗੈਦਰਿੰਗ ਦੇ ਉੱਤੇ ਬਹੁਤ ਗੁਜ਼ਾਰਾ ਸੀ। ਉਹਨਾਂ ਦੀ ਆਪਣੀ ਦਰਗਾਹ ਦੇ ਉੱਤੇ ਜੰਗਲ ਤੋਂ ਡੀਲੇ ਲਿਆ ਕੇ ਉਬਾਲ ਕੇ ਖਾਧੇ ਜਾਂਦੇ ਸਨ। ਲੇਕਿਨ ਜਦੋਂ ਅਸੀਂ ਗੁਰੂ ਨਾਨਕ ਜੀ ਦੇ ਤੱਕ ਪਹੁੰਚਦੇ ਹਾਂ ਤੇ ਉੱਥੇ ਪੂਰਾ ਉਹ ਤੇ ਆਪਣਾ ਫਾਈਨਾਂਸ ਮਿਨਿਸਟਰ ਸਨ ਤੇ ਲਿਹਾਜ਼ਾ ਪੂਰਾ ਇੱਕ ਫਾਈਨੈਂਸ਼ੀਅਲ ਸਿਸਟਮ ਔਰ ਇੱਕ ਐਡਵਾਂਸ
फाइनेंशियल सिस्टम जिहड़ा बन चुकिया है और ਜ਼ਾਹਰ करदा कि मुआशरा जिहड़ा है बहुत पेचीदा हो चुकिया है ते लिहाजा उन्हां दी जिहड़ी जिहड़ी फलसफियाना उन्हां दी जिहड़ी सोच है ਉਹਦੇ ਵਿੱਚ ਵੀ ਉਹ ਪੇਚ ਔਰ ਉਹ ਸਾਰੀ ਡੂੰਘਾਈ ਜਿਹੜੀ ਆ ਉਹ ਆ ਗਈ ਹੈ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਸ਼ਾਹ ਹੁਸੈਨ ਨੇ ਤੇ ਸ਼ਾਹ ਹੁਸੈਨ ਜਿਹੜੇ ਨੇ ਉਹ ਅਰਬਨ ਸ਼ਾਇਰ ਨੇ, ਲਾਹੌਰ ਸ਼ਹਿਰ ਦੇ ਸ਼ਾਇਰ ਨੇ ਔਰ ਉਹਨਾਂ ਦੀ ਜਿਹੜੀ ਰਮਜ਼ਾਂ ਨੇ ਸਾਰੀਆਂ ਉਹ ਤਕਰੀਬਨ ਸ਼ਾਇਰੀ ਨੇ ਔਰ ਉਹ ਪ੍ਰੋਡਿਊਸ ਕਰਨ ਦੀਆਂ ਯਾਨੀ ਕਮੋਡਿਟੀ ਪ੍ਰੋਡਿਊਸ ਸ਼ੈਵਾਂ ਪ੍ਰੋਡਿਊਸ ਕਰਨ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਉੱਤੇ ਜ਼ਿਆਦਾ ਨੇ। ਮਿਸਾਲ ਦੇ ਤੌਰ ਤੇ ਉਹਨਾਂ ਦਾ ਬਹੁਤ ਜਿਹੜਾ ਮੁੱਢਲਾ ਜਿਹੜਾ ਸਿੰਬਲ ਔਰ ਮੈਟਾਫੋਰ ਉਹ ਯੂਜ਼ ਕਰਦੇ ਨੇ ਉਹ ਚਰਖਾ ਹੈ ਔਰ ਕਪੜਾ ਬਣਨ ਦਾ ਜਿਹੜਾ ਅਮਲ ਹੈ ਜਿਹੜਾ ਕਿ ਸ਼ਹਿਰ 'ਚ ਬਣ ਰਿਹਾ ਹੈ ਉਹਦੇ ਉੱਤੇ ਉਹ ਉਹਨਾਂ ਨੇ ਉਹਨੂੰ ਮੁੱਢ ਬਣਾਇਆ। ਮੈਂ ਅਰਜ਼ ਇਹ ਕਰਨਾ ਚਾਹੁੰਦਾ ਕਿ ਇਹਨੂੰ ਤੁਸੀਂ ਜਿਹੜੀ ਪੂਰੀ ਪੰਜਾਬੀ ਫਲਸਫੇ ਦਾ ਡਿਸਕੋਰਸ ਹੈ ਉਹਨੂੰ ਤੁਸੀਂ ਇੱਕ ਕੰਟੀਨਿਊਟੀ ਦੇ ਵਿੱਚ ਇੱਕ ਐਵੋਲੂਸ਼ਨ ਦੇ ਤੌਰ ਦੇ ਉੱਤੇ ਵੇਖੋ। ਜਿਨ੍ਹਾਂ ਨੇ ਮੇਰੀ ਕਲਾਸ ਜਿਹੜੀ ਹੈ ਉਹ ਵਰਲਡ ਫਿਲਾਸਫੀ ਦੇ ਉੱਤੇ ਤੇ ਆਪਣਾ ਪੰਜਾਬ ਦੀ ਤਾਰੀਖ ਦੇ ਉੱਤੇ ਜਿਹੜੇ ਲੈ ਚੁੱਕੇ ਨੇ ਉਹਨਾਂ ਨੂੰ ਇਸ ਗੱਲ ਦਾ ਕਾਫੀ ਅੰਦਾਜ਼ਾ ਹੋਏਗਾ ਕਿ ਮੈਂ ਉਹਨਾਂ ਵਿੱਚ ਵੀ ਇਹੋ ਹੀ ਕੀਤਾ ਸੀ ਤੇ ਇਹਦੇ ਵਿੱਚ ਵੀ ਮੈਂ ਇਹੋ ਹੀ ਕਰਨਾ ਚਾਹੁੰਦਾ ਹਾਂ। ਔਰ ਮੇਰਾ ਖਿਆਲ ਹੈ ਕਿ ਇਵੇਂ ਪੰਜਾਬੀ ਫਲਸਫੇ ਦਾ ਜਿਹੜਾ ਵਧਾ ਹੈ ਉਹਨੂੰ ਅਸੀਂ ਕੰਸਟਰਕਟ ਕਰ ਸਕਦੇ ਹਾਂ ਕਿ ਕਿਵੇਂ ਕਿਵੇਂ ਹੋਇਆ, ਭਾਵੇਂ ਉਹਦੀ ਸ਼ਾਇਰੀ 'ਚ ਹੀ ਹੋਇਆ ਪਰ ਉਹ ਕਿਵੇਂ ਕਿਵੇਂ ਅੱਗੇ ਵਧਿਆ ਔਰ ਉਹ ਸਾਡੇ ਅਗਲੇ ਜ਼ਮਾਨੇ ਤੱਕ ਵਾਰਿਸ ਸ਼ਾਹ ਤੱਕ ਤੇ ਦੂਜਿਆਂ ਤੱਕ ਉਹ ਕਿਵੇਂ ਪਹੁੰਚਿਆ। ਅੱਛਾ, ਹੁਣ ਮੈਂ ਥੋੜੀ ਜਿਹੀ ਗੱਲ ਸ਼ਾਹ ਹੁਸੈਨ ਹੋਰਾਂ ਦੇ ਆਪਣੀ ਜ਼ਿੰਦਗੀ ਦੇ ਬਾਰੇ 'ਚ ਕਰਦਿਆਂ ਕਿ ਉਹ 1538 'ਚ ਜੰਮੇ ਸਨ ਲਾਹੌਰ 'ਚ ਤੇ 1599 ਵਿੱਚ ਮਰ ਗਏ ਸਨ ਤੇ ਉਹਨਾਂ ਦੇ ਜਿਹੜੇ ਆਖਰੀ 15 ਸਾਲ ਸਨ ਉਹਨਾਂ ਵਿੱਚ ਅਕਬਰ ਬਾਦਸ਼ਾਹ ਜਿਹੜਾ ਹੈ ਉਹ ਵੀ ਲਾਹੌਰ ਦੇ ਵਿੱਚ ਹੀ ਰਹਿੰਦਾ ਸੀ ਤੇ ਜਦੋਂ ਸ਼ਾਹ ਹੁਸੈਨ ਰਹਿੰਦੇ ਸਨ। ਸ਼ਾਹ ਹੁਸੈਨ ਜਿਹੜੇ ਨੇ ਇਹਨਾਂ ਦੇ ਵਾਲਿਦ ਦਾ ਨਾਂ ਸੀ ਉਸਮਾਨ ਨੌਸਿਖੀਆ ਤੇ ਵੈਸੇ ਤੇ ਕਿਹਾ ਜਾਂਦਾ ਹੈ ਕਿ ਆਪਣਾ ਇਹਨਾਂ ਦੇ ਦਾਦਾ ਜਿਹੜੇ ਨੇ ਉਹ ਹਿੰਦੂ ਤੋਂ ਮੁਸਲਮਾਨ ਹੋਏ ਸਨ ਲੇਕਿਨ ਮੇਰਾ ਇਹ ਖਿਆਲ ਇਹ ਹੈ ਕਿ ਇਹਨਾਂ ਦੇ ਵਾਲਿਦ ਜਿਹੜੇ ਨੇ ਪਿਓ ਜਿਹੜੇ ਨੇ ਉਹ ਮੁਸਲਮਾਨ ਹੋਏ ਸਨ। ਉਸਮਾਨ ਜਿਹੜੇ ਸਨ ਉਹ ਮੁਸਲਮਾਨ ਹੋਏ ਸਨ ਤੇ ਉਹ ਜ਼ਾਹਰ ਗੱਲ ਹੈ ਕਿਸੇ ਦੂਰ ਦਰਾਜ਼ ਜਗ੍ਹਾ ਤੇ ਰਹਿੰਦੇ ਹੋਣਗੇ ਜਿੱਥੇ ਉਹਨਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੋਏਗਾ ਮਜ਼ਹਬ ਬਦਲੀ ਤੋਂ ਬਾਅਦ ਤੇ ਫਿਰ ਉਹ ਲਾਹੌਰ ਆ ਗਏ ਔਰ ਲਾਹੌਰ ਦੇ ਵਿੱਚ ਉਦੋਂ ਜ਼ਿਆਦਾਤਰ ਪੇਸ਼ਾ ਜਿਹੜੇ ਛੋਟੇ ਲੋਕ ਸਨ, ਛੋਟੇ ਮਾੜੇ ਲੋਕ ਹੁੰਦੇ ਸਨ, ਉਹ ਕੱਪੜੇ ਦੀ ਇੰਡਸਟਰੀ ਵਿੱਚ ਚਲੇ ਜਾਂਦੇ ਸਨ ਤੇ ਉਸਮਾਨ ਜਿਹੜੇ ਇਹਨਾਂ ਦੇ ਵਾਲਿਦ ਸਨ ਉਹ ਵੀ ਜਿਹੜੇ ਨੇ ਉਹ ਕੱਪੜੇ ਦੀ ਜੁਲਾਇਆਂ ਦੀ ਜਿਹੜੀ ਨੋਆ ਉਹ ਸਿੱਖਣ ਲੱਗ ਪਏ ਤੇ ਉਹ ਆਪਣਾ ਲੇਕਿਨ ਉਹ ਨਵੇਂ ਸਨ ਤੇ ਇਸ ਵਾਸਤੇ ਉਹਨਾਂ ਦਾ ਨਾਂ ਜਿਹੜਾ ਹੈ ਉਹ ਉਸਮਾਨ ਨੌਸਿਖੀਆ ਪੈ ਗਿਆ ਕਿ ਨਵੇਂ ਸਿੱਖ ਰਹੇ ਨੇ। ਅੱਛਾ, ਇਹ ਵੀ ਵਜ੍ਹਾ ਹੈਗੀ ਹੈ ਕਿ ਆਪਣਾ ਜਿਹੜਾ ਸ਼ਾਹ ਹੁਸੈਨ ਹੈ ਉਹ ਜਿਹੜਾ ਜੁਲਾਏ ਦਾ ਬਹੁਤ ਜ਼ਿਆਦਾ ਮੈਟਾਫਰ ਇਸਤੇਮਾਲ ਕਰਦੇ ਨੇ ਉਹਦੀ ਵਜ੍ਹਾ ਇਹ ਵੀ ਕਹੀ ਜਾਂਦੀ ਹੈ, ਇਹੋ ਹੀ ਕਹੀ ਜਾਂਦੀ ਹੈ ਕਿ ਉਹਨਾਂ ਦੀ ਜਿਹੜਾ ਖਾਨਦਾਨ ਸੀ ਉਹ ਜੁਲਾਇਆਂ ਦੇ ਕੰਮ ਦੇ ਵਿੱਚ ਲੱਗਾ ਸੀ। ਲੇਕਿਨ ਮੇਰੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ ਕਿ ਉਸ ਜ਼ਮਾਨੇ ਦੇ ਵਿੱਚ ਜਿਹੜੇ ਕਨਵਰਟਡ ਮੁਸਲਮਾਨ ਹੁੰਦੇ ਸਨ ਉਹ ਛੋਟੀਆਂ ਜ਼ਾਤਾਂ ਤੋਂ ਹੁੰਦੇ ਸਨ ਤੇ ਜਿਹੜੇ ਬਾਹਰੋਂ ਆਏ ਹਾਕਮ ਸਨ ਜਿਨ੍ਹਾਂ ਨੂੰ ਉਸ ਵੇਲੇ ਤੁਰਕ ਕਿਹਾ ਜਾਂਦਾ ਸੀ ਤੇ ਉਹ ਇਹਨਾਂ ਸਾਰਿਆਂ ਨੂੰ ਹੀ ਉਹਨਾਂ ਸਾਰਿਆਂ ਦਾ ਹੀ ਨਾਂ ਇਹ ਜਿਹੜੇ ਕਨਵਰਟਡ ਮੁਸਲਮਾਨ ਨੇ ਉਹ ਜੁਲਾਇਆ ਕਹਿੰਦੇ ਸਨ। ਇਹਨਾਂ ਨੂੰ ਕਹਿੰਦੇ ਉਹ ਜੁਲਾਇਆ ਸਨ। ਜਿਵੇਂ ਸਾਡੇ ਜਿਹੜੇ ਵਿਚਾਰੇ ਥਲੜੀਆਂ ਜ਼ਾਤਾਂ ਦੇ ਲੋਕ ਬਹੁਤ ਹੀ ਥਲੜੀ ਜ਼ਾਤ ਦੇ ਲੋਕ ਨੇ ਉਹਨਾਂ ਨੂੰ ਚੂੜਾ ਕਹਿ ਦਿੱਤਾ ਜਾਂਦਾ ਹੈ। ਸਾਨੂੰ ਉਹਨਾਂ 'ਚ ਅਸੀਂ ਫਰਕ ਸ਼ਰਕ ਕੋਈ ਨਹੀਂ ਕਰਦੇ ਕਿ ਕੌਣ
ਕੀ ਹੈ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਚੂੜਾ ਹੀ ਕਹਿੰਦੇ ਆ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਕਨਵਰਟ ਹੁੰਦੇ ਸਨ ਉਹਨਾਂ ਨੂੰ ਜੁਲਾਇਆ ਕਿਹਾ ਜਾਂਦਾ ਸੀ। ਖੈਰ ਸ਼ਾਹ ਹੁਸੈਨ ਜਿਹੜਾ ਹੈ ਇਹਨਾਂ ਨੇ ਆਪਣਾ ਜਿਹੜਾ ਮਸਤੀ ਗੇਟ ਹੈ ਉਹਦੇ ਅਬੂ ਬਕਰ ਦੇ ਮਦਰਸੇ ਦੇ ਵਿੱਚ ਪਹਿਲੇ ਪੜ੍ਹਿਆ ਤੇ ਫਿਰ ਉਹ ਇੱਕ ਬਹਿਲੋਲ ਸਨ ਜਿਹੜੇ ਕਿ ਜਿਨ੍ਹਾਂ ਦੇ ਮਰੀਦ ਹੋ ਗਏ ਤੇ ਇਹਨਾਂ ਨੇ ਜਿਹੜਾ ਕੁਰਾਨ ਜਿਹੜਾ ਹੈ ਉਹ ਵੀ ਜ਼ਬਾਨੀ ਕੀਤਾ। ਠੀਕ ਹੈ ਉਹ ਮੇਰੀ ਤੇ ਨਾ ਹੁਣ ਜਾ ਜੂ ਗਈ ਮੇਰੀ ਤੇ ਇਹ ਸਮੀਨਾ ਜੀ ਤੁਸੀਂ ਬੰਦ ਮੇਰੀ ਕਰੋ ਆਵਾਜ਼ ਤੁਸੀਂ ਮੈਂ ਗੱਲ ਕਰਾਂਗੀ ਸਮੀਨਾ ਜੀ ਬੰਦ ਕਰੋ ਆਪਣਾ ਉਹਦੇ ਤੇ ਮਾਈਕ ਦਾ ਨਿਸ਼ਾਨ ਦਾ ਕਾਟਾ ਲੱਗਿਆ। ਅੱਛਾ ਠੀਕ ਮੇਰੀ ਆਏਗੀ ਉਹ ਸਮੀਨਾ ਜੀ ਆਪਣਾ ਬੰਦ ਕਰੋ ਆਪਣਾ। ਹਾਂਜੀ और मेरा ना खराब हो गया सी आवाज नहीं सी आ रही। ਤੁਸੀਂ ਉਹਨੂੰ ਮਿਊਟ ਕਰੋ ਨਾ ਜੀ। अच्छा ਹਾਂਜੀ ਤੇ ਉਹ ਬਹਿਲੋਲ ਦਰਿਆਈ ਜਿਹੜੇ ਸਨ ਉਹਨਾਂ ਦੇ ਉਹ ਮਰੀਦ ਹੋ ਗਏ ਲੇਕਿਨ ਉਹਨਾਂ ਦੀ ਜਿਹੜੀ ਮੇਰੀ ਜਿੱਥੋਂ ਤੱਕ ਹੋਰ ਮੈਂ ਜਿਹੜੀ ਦੇਖੀ ਹੈ ਔਰ ਉਹ ਵਰਤੀ ਵੀ ਗਈ ਹੈ ਕਿ ਇੱਕ ਹੋਰ ਮਦਰਸੇ ਦੇ ਉਸਤਾਦ ਸਨ ਸ਼ੇਖ ਸਾਦੁੱਲਾ ਤੇ ਆਪ ਨੇ ਸ਼ੇਖ ਸਾਦੁੱਲਾ ਦੇ ਕੋਲੋਂ ਵੀ ਜਿਹੜਾ ਸੀ ਉਹ ਇਲਮ ਹਾਸਲ ਕੀਤਾ ਕਾਫੀ ਤੌਰ ਦੇ ਉੱਤੇ। ਉਹ ਨਜਮ ਹੁਸੈਨ ਸੈਯਦ ਦਾ ਪਲੇ ਹੈਗਾ ਤਖਤ ਲਾਹੌਰ ਤੇ ਉਹਦੇ ਵਿੱਚ ਸ਼ੇਖ ਸਾਦੁੱਲਾ ਦਾ ਜਿਹੜਾ ਸ਼ਾਹ ਹੁਸੈਨ ਦਾ ਉਸਤਾਦ ਸੀ ਉਹਦਾ ਬੜਾ ਰੋਲ ਸੀ। ਉਹ ਇੱਥੇ ਵਾਸ਼ਿੰਗਟਨ ਦੇ ਵਿੱਚ ਮੈਂ ਤੁਹਾਨੂੰ ਤੁਹਾਡੀ ਦਿਲਚਸਪੀ ਲਈ ਦੱਸ ਰਿਹਾ ਕਿ ਉਹ ਇੱਥੇ ਵਾਸ਼ਿੰਗਟਨ 'ਚ ਉਹਦੇ ਤੇ ਅਸੀਂ ਡਰਾਮਾ ਕੀਤਾ ਨਜਮ ਹੁਸੈਨ ਸੈਯਦ ਹੋਰਾਂ ਦਾ ਤਖਤ ਲਾਹੌਰ ਤੇ ਉਹਦੇ ਵਿੱਚ ਸ਼ੇਖ ਸਾਦੁੱਲਾ ਦਾ ਕਰੈਕਟਰ ਮੈਂ ਕੀਤਾ ਸੀ। ਮੇਰੀ ਪਹਿਲੀ ਔਰ ਆਖਰੀ ਐਕਟਿੰਗ ਉਹ ਹੀ ਸੀ ਤੇ ਉਹ ਜਦੋਂ ਡਰਾਮਾ ਹੋ ਗਿਆ ਉਹ ਮੇਰਾ ਖਿਆਲ ਹੈ ਉਹ ਰੋਲ ਮੈਂ ਕੋਈ ਠੀਕ ਹੀ ਕਰ ਗਿਆ ਹੋਵਾਂਗਾ ਤੇ ਲੋਕਾਂ ਨੇ ਕਿਹਾ ਕਿ ਤੂੰ ਕਿਹੜਾ ਕੋਈ ਵੱਖਰਾ ਰੋਲ ਕੀਤਾ ਤੂੰ ਜੋ ਰੋਲ ਤੇਰਾ ਹੈਗਾ ਉਹ ਹੀ ਤੂੰ ਉਹਦੇ ਵਿੱਚ ਕਰ ਦਿੱਤਾ ਹੈ। ਐਨੀਵੇ ਇਹ ਤੇ ਐਵੇਂ ਸਾਈਡ ਦੀ ਗੱਲ ਸੀ। ਅੱਛਾ ਉਹ ਕਹਿੰਦੇ ਨੇ ਕਿ ਜੀ ਸ਼ਾਹ ਹੁਸੈਨ ਜਿਹੜੇ ਨੇ ਉਹ ਉਹਨਾਂ ਨੇ ਕੁਰਾਨ ਹਿਫਜ਼ ਕੀਤਾ ਸੀ ਤੇ ਸਾਰੀ ਰਾਤ ਦਰਿਆ ਰਾਵੀ ਚ ਖਲੋ ਕੇ ਤੇ ਉਹ ਕਰਦੇ ਸਨ ਚਿੱਲੇ ਕੱਟਦੇ ਸਨ ਤੇ ਫਿਰ ਉਹ ਇੱਕ ਦਿਨ ਨਮਾਜ਼ ਪੜ੍ਹਾ ਰਹੇ ਸਨ ਜਮਾਤ ਕਰਵਾ ਰਹੇ ਸਨ ਜਾਂ ਲੀਡ ਕਰ ਰਹੇ ਸਨ ਪ੍ਰੇਅਰ ਨੂੰ ਤੇ ਉਹਦੇ ਵਿੱਚ ਉਹ ਜਿਹੜੇ ਆਇਤਾਂ ਵਰਸਸ ਪੜ੍ਹ ਰਹੇ ਸਨ ਕੁਰਾਨ ਦੀਆਂ ਉਹਨਾਂ ਦੇ ਵਿੱਚ ਹੈ ਕਿ ਦੁਨੀਆ ਹੱਸਣ ਖੇਡਣ ਦੀ ਥਾਂ ਹੈ ਤੇ ਆਪ ਉਤੋਂ ਹੱਸਦੇ ਖੇਡਦੇ ਜਮਾਤ ਨੂੰ ਛੱਡ ਕੇ ਤੇ ਆਪ ਨੱਸ ਗਏ ਉਤੋਂ ਔਰ ਜਾ ਕੇ ਤੇ ਆਪਣਾ ਨੱਚਣ ਆਪਣਾ ਸ਼ਰਾਬ ਪੀਣੀ ਤੇ ਨੱਚਣਾ ਤੇ ਇਹ ਦਰਵੇਸ਼ ਹੋ ਗਏ ਮਲੰਗ ਹੋ ਗਏ। ਉਹ ਉਹਨਾਂ ਨੂੰ ਬਹਿਲੋਲ ਦਰਿਆਈ ਸਾਹਿਬ ਨੂੰ ਕਿਸੇ ਨੇ ਕਿਹਾ ਕਿ ਜੀ ਤੁਹਾਡਾ ਸ਼ਾਗਿਰਦ ਤੇ ਇਹ ਕਰ ਰਿਹਾ ਤੇ ਉਹ ਆਏ ਵਾਪਸ ਉਹਨਾਂ ਨੇ ਆ ਕੇ ਉਹਨੂੰ ਕਿਹਾ ਤੂੰ ਕਿਹੜੇ ਕੰਮ ਪੈ ਗਿਆ ਤੇ ਚੱਲ ਜਮਾਤ ਕਰਵਾ ਤੇ ਉਹ ਜਮਾਤ ਕਰਵਾਉਣ ਲੱਗੇ ਤੇ ਫਿਰ ਜਦੋਂ ਉੱਥੇ ਪਹੁੰਚੇ ਉਹਨਾਂ ਹੀ ਆਇਤਾਂ ਤੇ ਫਿਰ ਉਂਝ ਹੀ ਹੱਸਦੇ ਉੱਥੋਂ ਅੱਗੋਂ ਨਿਕਲ ਗਏ ਔਰ ਫਿਰ ਉਹ ਕਦੀ ਨਹੀਂ ਆਏ। ਅੱਛਾ ਸ਼ਾਹ ਹੁਸੈਨ ਜਿਹੜੇ ਸਨ ਉਹ ਉਹਨਾਂ ਦੇ ਬਾਰੇ ਚ ਜਿਹੜੀ ਤਾਰੀਖੀ ਸਬੂਤ ਸਾਨੂੰ ਮਿਲਦਾ ਹੈ ਉਹ ਇਹ ਮਿਲਦਾ ਹੈ ਕਿ ਉਹ ਉਹਨਾਂ ਦੇ ਮੁਰੀਦ ਹੋਣ ਦਾ ਜਿਹੜੀ ਸ਼ਰਤ ਸੀਗੀ ਉਹ ਇਹ ਸੀਗੀ ਕਿ ਮੇਰੇ ਤੁਸੀਂ ਵਾਲ ਮਨਵਾ ਕੇ ਆਓ। ਵਾਲ ਮਨਵਾਉਣ ਦਾ ਮਤਲਬ ਹੈ ਸਿਰ ਦੇ ਵਾਲ ਭਰਵੱਟੇ ਮੁੱਛਾਂ ਦਾੜੀ ਸਭ ਕੁਝ ਮਨਵਾ ਕੇ ਆਓ ਤੇ ਮੇਰੇ ਨਾਲ ਬਹਿ ਕੇ ਠੂਠੀ ਪੀਓ। ਠੂਠੀ ਪੀਣ ਦਾ ਮਤਲਬ ਹੈ ਸ਼ਰਾਬ ਪੀਓ ਤੇ ਇਹ ਸ਼ਰਤ ਹੁੰਦੀ ਸੀ ਉਹਨਾਂ ਦੀ ਆਪਣਾ ਮੁਰੀਦ ਕਰਨ ਦੀ। ਲੇਕਿਨ ਇਹ ਹੈ ਕਿ ਹੁਣ ਮੌਲਵੀਆਂ ਨੇ ਤੇ ਬਾਕੀ ਸਾਰਿਆਂ ਨੇ ਇਹ ਕੀਤਾ ਕਿ ਜਿਹੜੀ ਸ਼ਾਹ ਹੁਸੈਨ ਦੀ ਤਸਵੀਰ ਜਿਹੜੀ ਛਪਦੀ ਹੈ ਮੁਖਤਲਿਫ ਕਿਤਾਬਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਉਹਦੇ ਵਿੱਚ ਸ਼ਾਹ ਹੁਸੈਨ ਦੀਆਂ ਦਾੜੀ ਵੀ ਹੈਗੀ ਹੈ ਤੇ ਸ਼ਾਹ ਹੁਸੈਨ ਦੀਆਂ ਮੁੱਛਾਂ ਵੀ ਹੈਗੀਆਂ ਤੇ ਸ਼ਾਹ ਹੁਸੈਨ ਦੀ
यानी मतलब उन्होंने शाह हुसैन नूं भी मुसलमान कर लिया है कोशिश करके दाड़ी शाड़ी ओदी ला के, लेकिन ओदी दाड़ी शाड़ी कोई नहीं सी हुंदी। ਉਹ ਸਭ ਕੁਝ ਮੰਨ ਕੇ ਰੱਖਦੇ ਸਨ, ਔਰ ਮੰਨਣ ਦਾ ਮਤਲਬ ਇਹ ਸੀ ਕਿ ਤੁਸੀਂ ਆਪਣੀ ਜ਼ਾਤ ਜਿਹੜੀ ਹੈ ਉਹਨੂੰ ਮਿਟਾ ਰਹੇ ਹੋ, ਔਰ ਤੁਸੀਂ ਆਪਣੀ ਜਿਹੜੀ ਆਇਡੈਂਟੀਟੀ ਜਿਹੜੀ ਤੁਹਾਡੀ ਮੈਂ ਵਾਂ ਉਹਨੂੰ ਤੁਸੀਂ ਖਤਮ ਕਰ ਰਹੇ ਹੋ। ਤੇ ਉਸੇ ਦੌਰਾਨ ਹੀ ਆਪ ਨੂੰ ਮਾਧੋ ਲਾਲ ਦੇ ਨਾਲ ਇਸ਼ਕ ਹੋ ਗਿਆ, ਤੇ ਮਾਧੋ ਲਾਲ ਸ਼ਾਦਰੇ ਦੇ ਵਿੱਚ ਹਿੰਦੂ ਫੈਮਿਲੀ ਦਾ ਇੱਕ ਮੁੰਡਾ ਸੀ। ਤੇ ਕਿੱਸਾ ਮੁਕਤਸਰ ਹੈ ਕਿ ਆਖਿਰ ਸ਼ਾਹ ਹੁਸੈਨ ਤੇ ਮਾਧੋ ਲਾਲ ਜਿਹੜੇ ਨੇ ਉਹ ਇੱਕ ਹੋ ਗਏ, ਔਰ ਆਸ਼ਕੋ ਮਸ਼ੂਕ ਦੇ ਤੌਰ ਦੇ ਉੱਤੇ ਸਾਰੀ ਉਮਰ ਰਹੇ। ਜਦੋਂ ਸ਼ਾਹ ਹੁਸੈਨ ਵਿੱਚੋਂ ਆਪਣਾ ਮਾਧੋ ਲਾਲ ਜਿਹੜੇ ਸਨ ਉਹ ਫੌਜ 'ਚ ਭਰਤੀ ਹੋ ਕੇ ਚਲੇ ਗਏ, ਤੇ ਲੇਕਿਨ ਜਦੋਂ ਸ਼ਾਹ ਹੁਸੈਨ ਮਰਨ ਦੇ ਕਰੀਬ ਸਨ ਜਾਂ ਮਰ ਗਏ ਸਨ ਤੇ ਵਾਪਸ ਆ ਗਏ, ਤੇ ਉਹ ਉਹਨਾਂ ਨੂੰ ਖਲੀਫਾ ਬਣਾ ਦਿੱਤਾ ਗਿਆ ਸ਼ਾਹ ਹੁਸੈਨ ਦੇ ਪੰਥ ਦਾ, ਔਰ ਉਹਨਾਂ ਨੂੰ ਸ਼ਾਹ ਹੁਸੈਨ ਦੀ ਕਬਰ ਦੇ ਨਾਲ ਹੀ ਜਿਹੜਾ ਉਹ ਦਫਨ ਕੀਤਾ ਗਿਆ। ਤੇ ਇਸੇ ਲਈ ਜਦੋਂ ਸ਼ਾਹ ਹੁਸੈਨ ਦਾ ਨਾਂ ਲਿਖਿਆ ਜਾਂਦਾ ਹੈ ਤੇ ਉਹ ਪੂਰਾ ਨਾਮ ਮਾਧੋ ਲਾਲ ਹੁਸੈਨ ਲਿਖਿਆ ਜਾਂਦਾ ਹੈ, ਯਾਨੀ ਮਾਧੋ ਦਾ ਨਾਮ ਹੀ ਸ਼ਾਹ ਹੁਸੈਨ ਦੇ ਨਾਂ ਨਾਲ ਆਉਂਦਾ ਹੈ, ਤਾਂ ਪੂਰਾ ਉਹ ਨਾਂ ਹੁੰਦਾ ਹੈ। ਤੇ ਜਿਹੜੀ ਆਪਣਾ ਇਹ ਜਿਹੜੀ ਹੈ ਇਹ ਓਰਲ ਟ੍ਰੈਡੀਸ਼ਨ ਹੈ ਕਿ ਜਿਹੜੀ ਮੈਂ ਲਿਖੀ ਨਹੀਂ ਪੜ੍ਹੀ ਕਿਤੇ ਵੀ, ਇਹ ਓਰਲ ਟ੍ਰੈਡੀਸ਼ਨ ਹੈ ਕਿ ਕੋਈ 1 ਸਦੀ ਜਾਂ 2 ਸਦੀ ਪਹਿਲੇ ਜਿਹੜਾ ਮੇਲਾ ਚਰਾਗਾ ਸੀ, ਜਿਹੜਾ ਲੱਗਦਾ ਸ਼ਾਹ ਹੁਸੈਨ ਦਾ ਮੇਲਾ, ਉਹਦੇ ਵਿੱਚ ਜਿਹੜੀ ਚੜਾਵਾ ਚੜਾਈ ਜਾਂਦੀ ਸੀ ਉਹ ਬਕਾਇਦਾ ਸ਼ਰਾਬ ਦੀ ਬੋਤਲ ਚੜਾਈ ਜਾਂਦੀ ਸੀ ਚੜਾਵਾ। ਇਹਦਾ ਕੋਈ ਲਿਖਿਆ ਹੋਇਆ ਸਬੂਤ ਕਿਤੇ ਨਹੀਂ ਹੈਗਾ, ਲੇਕਿਨ ਆਪਣਾ ਜਿਹੜਾ ਇੱਕ ਮੌਲਵੀ ਨੂਰ ਮੁਹੰਮਦ ਚਿਸ਼ਤੀ ਹੈ ਉਹਦੀ ਇੱਕ ਕਿਤਾਬ ਹੈਗੀ ਆ ਯਾਦਗਾਰੇ ਚਿਸ਼ਤੀ। ਤੇ ਮੌਲਵੀ ਨੂਰ ਮੁਹੰਮਦ ਚਿਸ਼ਤੀ ਆਪ ਤੇ ਬਹੁਤ ਮੌਲਵੀ ਆਦਮੀ ਸੀ, ਲੇਕਿਨ ਉਹਨੇ ਜਿਹੜੇ ਹਿਸਟੋਰੀਕਲ ਈਵੈਂਟਸ ਜਿਹੜੇ ਰਿਕਾਰਡ ਕੀਤੇ ਨੇ ਉਹ ਬੜੇ ਉਹਨੇ ਇੰਪਾਰਸ਼ਲ ਹੋ ਕੇ ਕੀਤੇ ਨੇ। ਤੇ ਉਹਦਾ ਇਹ ਕਹਿਣਾ ਹੈ ਕਿ ਉਹਦੇ ਵੇਲਿਆਂ ਦੇ ਵਿੱਚ ਵੀ ਜਿਹੜਾ ਸ਼ਾਹ ਹੁਸੈਨ ਦਾ ਮੇਲਾ ਚਰਾਗਾ ਲੱਗਦਾ ਸੀ ਉਹਦੇ ਅੰਦਰ ਉਸ ਦੀ ਚਾਰ ਦੀਵਾਰੀ ਦੇ ਅੰਦਰ ਹਰ ਕਿਸਮ ਦੀ ਖੁੱਲ੍ਹ ਹੁੰਦੀ ਸੀ। ਮਤਲਬ ਇਹ ਹੈ ਕਿ ਲੋਕ ਆਪਣਾ ਗਾਉਣਾ ਵਜਾਉਣਾ ਕਰਦੇ ਸਨ, ਫਿਰ ਲੋਕ ਆਪਣੀਆਂ ਉਹ ਕਹਿੰਦਾ ਹੈ ਕਿ ਲੋਕ ਆਪਣੀਆਂ ਮਾਸ਼ੂਕਾਂ ਨੂੰ ਵੀ ਲੈ ਕੇ ਆਉਂਦੇ ਸਨ, ਤੇ ਪ੍ਰੋਸਟੀਟਿਊਟਸ ਨੂੰ ਵੀ ਆਪਣੇ ਨਾਲ ਲੈ ਕੇ ਆਉਂਦੇ ਸਨ ਤੇ ਡਾਂਸ ਕਰਵਾਉਂਦੇ ਸਨ। ਮਤਲਬ ਉੱਥੇ ਕੋਈ ਰੋਕ ਟੋਕ ਸ਼ਾਹ ਹੁਸੈਨ ਦੇ ਚਾਰ ਦੀਵਾਰੀ ਦੇ ਅੰਦਰ ਨਹੀਂ ਸੀ ਹੁੰਦੀ, ਉਹ ਇੱਕ ਖੁੱਲਾ ਕਲਚਰਲ ਸੀਨ ਸੀਗਾ। ਵੈਸੇ ਮੌਲਵੀ ਨੂਰ ਅਹਿਮਦ ਚਿਸ਼ਤੀ ਸਾਹਿਬ ਬੜੇ ਦਿਲਚਸਪ ਬੰਦੇ ਨੇ, ਉਹ ਪ੍ਰੋਸਟੀਟਿਊਟਸ ਨੂੰ ਤਾਂ ਖੈਰ ਬਹੁਤ ਬੁਰਾ ਸਮਝਦੇ ਨੇ, ਲੇਕਿਨ ਇੱਕ ਫਿਕਰਾ ਉਹਨਾਂ ਨੇ ਵਿੱਚ ਲਿਖਿਆ ਉਹਦੇ ਆਪਣੀ ਕਿਤਾਬ ਦੇ ਵਿੱਚ, ਉਹ ਇਹ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰੋਸਟੀਟਿਊਟ ਨੂੰ ਜਿਹਨੇ ਵਿਆਹ ਕਰ ਲਿਆ ਹੋਵੇ ਕਿਸੇ ਬੰਦੇ ਦੇ ਨਾਲ, ਉਹਨੂੰ ਮੈਂ ਕਦੀ ਬਦਕਾਰੀ ਕਰਦਿਆਂ ਨਹੀਂ ਵੇਖਿਆ। ਦੇ ਆਰ ਦਾ ਮੋਸਟ ਲਾਇਲ ਵਾਈਫਸ। ਇਹ ਵੀ ਉਹਨਾਂ ਨੇ ਉਹਦੇ ਵਿੱਚ ਕਿਹਾ ਹੈ, ਮੈਂ ਐਵੇਂ ਤੁਹਾਡੀ ਇਤਲਾਹ ਲਈ ਦੱਸੀ ਜਾ ਰਹੇ ਹਾਂ। ਤੇ ਆਪਣਾ ਇਹਦੇ ਦੇ ਉੱਤੇ ਸਵਾਲ ਜਿਹੜਾ ਹੈ ਉਹ ਇਹ ਵੀ ਉੱਠਦਾ ਹੈ ਕਿ ਉਸ ਵੇਲੇ ਤੇ ਅਕਬਰ ਬਾਦਸ਼ਾਹ ਸੀ, ਤੇ ਅਕਬਰ ਬਾਦਸ਼ਾਹ ਬਹੁਤ ਲਿਬਰਲ ਬਾਦਸ਼ਾਹ ਸੀ, ਤੇ ਉਹ ਵੀ ਦੀਨ ਇਲਾਹੀ ਬਣਾ ਰਿਹਾ ਸੀ। ਤੇ ਲੇਕਿਨ ਇਹ ਹੈ ਕਿ ਮੇਰੇ ਖਿਆਲ ਦੇ ਵਿੱਚ ਅਕਬਰ ਬਾਦਸ਼ਾਹ ਦਾ ਦੀਨ ਇਲਾਹੀ ਬਣਾਉਣਾ ਔਰ ਸ਼ਾਹ ਹੁਸੈਨ ਦਾ ਮਾਧੋ ਦੇ ਨਾਲ ਏਕਤਾ ਕਰਨਾ ਦੋ ਵੱਖਰੀਆਂ ਗੱਲਾਂ ਸਨ, ਕਿਉਂਕਿ ਜਿਹੜਾ ਆਪਣਾ ਅਕਬਰ ਬਾਦਸ਼ਾਹ ਹੈ ਉਹ ਤੇ ਅਪਰ ਕਲਾਸ ਰੂਲਿੰਗ ਕਲਾਸ ਦੀ ਯੂਨਿਟੀ ਪੈਦਾ ਕਰ ਰਿਹਾ ਸੀ, ਤੇ ਸ਼ਾਹ ਹੁਸੈਨ ਤੇ ਮਾਧੋ ਦੀ ਯੂਨਿਟੀ ਜਿਹੜੀ ਹੈ ਸਿੱਖ ਮੁਸਲਮਾਨ ਦੀ, ਸਿੱਖ ਹਿੰਦੂ ਦੀ, ਉਹ ਜਿਹੜੀ ਹੈ ਉਹ ਤੇ ਅਵਾਮੀ ਸੱਤਾ ਦੀ
ਜਿਹੜੀ ਆ ਉਹ ਯੂਨਿਟੀ ਸੀ। ਦੂਜੀ ਗੱਲ ਇੱਥੇ ਮੈਂ ਤੁਹਾਨੂੰ ਇਹ ਵੀ ਦੱਸੀ ਜਾਵਾਂ ਕਿ ਜਿਹੜਾ ਅਕਬਰ ਦੇ ਬਾਰੇ ਦੀ ਔਰ ਅਕਬਰ ਦੀ ਗ੍ਰੇਟਨੈਸ ਦੇ ਬਾਰੇ ਚ ਜਿਹੜੇ ਬਹੁਤ ਵਧਾ ਚੜਾ ਕੇ ਕਿੱਸੇ ਲਿਖੇ ਜਾਂਦੇ ਨੇ ਉਹ ਉਂਝ ਉਨੇ ਸਹੀ ਨਹੀਂ ਹੈਗੇ, ਕਿਉਂਕਿ ਅਕਬਰ ਬਾਦਸ਼ਾਹ ਦੇ ਖਿਲਾਫ ਪੰਜਾਬ ਦੇ ਵਿੱਚ ਪੈਜ਼ੈਂਟਸ ਨੇ ਬਗਾਵਤਾਂ ਕੀਤੀਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਬਗਾਵਤ ਦੁੱਲੇ ਭੱਟੀ ਦੀ ਸੀ। ਦੁੱਲੇ ਭੱਟੀ ਦਾ ਤਾਂ ਤੁਸੀਂ ਨਾਂ ਸੁਣਿਆ ਹੀ ਹੋਣਾ। ਤੇ ਉਹ ਵਜ੍ਹਾ ਉਹਦੀ ਇਹ ਸੀ ਕਿ ਅਕਬਰ ਬਾਦਸ਼ਾਹ ਦਾ ਕਮਾਲ ਇਹ ਸੀ ਕਿ ਉਹਨੇ ਜਿਹੜਾ ਲੈਂਡ ਰੈਵਨਿਊ ਸਿਸਟਮ ਬਣਾਇਆ ਸੀ ਉਹ ਬਹੁਤ ਹੀ ਸਖਤ ਔਰ ਬਹੁਤ ਹੀ ਐਫੀਸ਼ੀਐਂਟ ਸੀ। ਲਿਹਾਜ਼ਾ ਇਹ ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਦੇ ਜ਼ਮਾਨੇ ਦੇ ਵਿੱਚ ਜਿੰਨੀ ਪੈਜ਼ੈਂਟਰੀ ਦੀ ਵਾਈ ਬੀਜੀ ਕਰਨ ਵਾਲਿਆਂ ਦੀ ਜਿੰਨੀ ਭੈੜੀ ਹਾਲਤ ਸੀ ਉਨੀ ਕਦੀ ਪਹਿਲੇ ਨਹੀਂ ਦੇਖੀ ਗਈ ਤੇ ਨਾ ਉਸ ਤੋਂ ਬਾਅਦ ਦੇਖੀ ਗਈ। ਤੇ ਉਸੇ ਤੇ ਹੀ ਦੁੱਲੇ ਭੱਟੀ ਨੇ ਜਿਹੜਾ ਹੈ ਉਹ ਬਗਾਵਤ ਕੀਤੀ ਸੀ। ਬਾਹਰ ਵਾਲੇ ਕਿਹਾ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਗਈ ਸੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਗਈ ਤੇ ਉਹ ਜਿਹੜਾ ਮਜਮਾ ਇਕੱਠਾ ਸੀ ਉਹਦੇ ਵਿੱਚ ਸ਼ਾਹ ਹੁਸੈਨ ਵੀ ਹੈਗਾ ਸੀ। ਤੇ ਉਹ ਤੋਂ ਕਈ ਇਹ ਵੀ ਕਹਿੰਦੇ ਨੇ ਕਿ ਦੁੱਲੇ ਭੱਟੀ ਜਿਹੜਾ ਸੀ ਉਹ ਸ਼ਾਹ ਹੁਸੈਨ ਦਾ ਮੁਰੀਦ ਸੀ ਜਾਂ ਇਸ ਤਰ੍ਹਾਂ। ਲੇਕਿਨ ਮੇਰਾ ਖਿਆਲ ਹੈ ਕਿ ਉਹਦੀ ਇਹ ਵਜ੍ਹਾ ਨਹੀਂ ਹੋਏਗੀ, ਬਲਕਿ ਲੋਕਾਂ ਨੇ ਆਪਣੇ ਜ਼ਿਹਨ ਦੇ ਵਿੱਚ ਜੋ ਦੁੱਲਾ ਭੱਟੀ ਜਿਹੜਾ ਮੁਆਸ਼ੀ ਤੌਰ ਦੇ ਉੱਤੇ ਬਗਾਵਤ ਕਰ ਰਿਹਾ ਸੀ ਔਰ ਸ਼ਾਹ ਹੁਸੈਨ ਜਿਹੜਾ ਆਈਡੀਓਲੋਜੀਕਲ ਬਗਾਵਤ ਕਰ ਰਿਹਾ ਸੀ, ਉਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਜੋੜ ਲਿਆ ਕਿ ਅਸਲ ਦੇ ਵਿੱਚ ਉਹ ਇੱਕ ਦੂਜੇ ਨੂੰ ਜਾਣਦੇ ਹੀ ਹੋਣਗੇ, ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹੀ ਹੋਣਗੇ। ਤੇ ਇਹ ਜਿਹੜੀ ਹੈ ਇਹ ਥੋੜੀ ਜਿਹੀ ਤਾਰੀਖ ਹੈਗੀ ਹੈ ਉਸ ਵੇਲੇ ਦੀ ਸ਼ਾਹ ਹੁਸੈਨ ਦੇ ਵਕਤਾਂ ਦੀ ਔਰ ਸ਼ਾਹ ਹੁਸੈਨ ਦੀ ਕਿਵੇਂ ਕਿਵੇਂ ਸ਼ਖਸੀਅਤ ਜਿਹੜੀ ਹੈ ਉਹ ਬਣੀ ਔਰ ਕਿਵੇਂ ਕਿਵੇਂ ਉਹ ਉਸ ਮੁਕਾਮ ਤੇ ਗਏ ਜਿਸ ਮੁਕਾਮ ਤੇ ਉਹ ਪਹੁੰਚੇ ਸਨ। ਤੇ ਹੁਣ ਅਸੀਂ ਮੇਰਾ ਖਿਆਲ ਹੈ ਕਿ ਟੈਕਸਟ ਜਿਹੜੀ ਹੈ ਉਹ ਸ਼ੁਰੂ ਕਰਾਂਗੇ। ਲੇਕਿਨ ਇਸ ਤੋਂ ਪਹਿਲੇ ਕਿ ਮੈਂ ਟੈਕਸਟ ਸ਼ੁਰੂ ਕਰਾਂ ਮੈਂ ਇਹ ਚਾਹਾਂਗਾ ਕਿ ਅਗਰ ਤੁਹਾਨੂੰ ਇੱਥੋਂ ਤੱਕ ਕੋਈ ਸਵਾਲ ਹੈਗਾ ਤਾਂ ਤੁਸੀਂ ਕਰੋ। और अगर नहीं आएगा तो कोई जरूरी नहीं है। शाह हुसैन का जमाना जो है ये अपना सुल्तान बाहू का जमाना एक ही है या इसके अंदर कोई फर्क है? नहीं, सुल्तान बाहू शाह हुसैन तो बाद आए ने। ਜਿਹੜੇ ਸੁਲਤਾਨ ਸ਼ਾਹ ਹੁਸੈਨ ਜਿਹੜੇ ਨੇ ਉਹ 1538 ਚ ਜੰਮੇ ਸਨ ਤੇ 1599 ਵਿੱਚ ਮਰ ਗਏ ਸਨ। ਤੇ ਸੁਲਤਾਨ ਬਾਹੂ ਜਿਹੜੇ ਨੇ ਉਸ ਤੋਂ ਬਾਅਦ ਆਏ ਨੇ। ਅਸੀਂ ਇਸ ਤੋਂ ਬਾਅਦ ਸ਼ਾਹ ਹੁਸੈਨ ਤੋਂ ਬਾਅਦ ਸੁਲਤਾਨ ਬਾਹੂ ਨੂੰ ਪੜਾਂਗੇ। ਅੱਛਾ, ਮੈਂ ਆਸਾਨ ਨਹੀਂ ਸਮਝਿਆ ਕਿ ਜਿਵੇਂ ਬਾਬਾ ਫਰੀਦ ਦਾ ਜ਼ਮਾਨਾ ਤੁਸੀਂ ਕਿ ਅਲਤਮਸ਼ ਦਾ ਜ਼ਮਾਨਾ ਹੈ, ਗੁਰੂ ਨਾਨਕ ਦਾ ਜ਼ਮਾਨਾ ਬਾਬਰ ਦਾ ਜ਼ਮਾਨਾ ਹੈ ਤੇ ਸ਼ਾਹ ਹੁਸੈਨ ਦਾ ਜ਼ਮਾਨਾ ਜੋ ਹੈ ਉਹ ਅਕਬਰ ਦਾ ਜ਼ਮਾਨਾ ਹੈ ਤੇ ਫਿਰ ਉਹਨਾਂ ਦਾ ਜ਼ਮਾਨਾ ਮੇਰੇ ਖਿਆਲ ਸ਼ਾਹ ਜਹਾਨ ਜਾਂ ਔਰੰਗਜ਼ੇਬ ਦਾ ਜ਼ਮਾਨਾ। ਹਾਂਜੀ ਉਹਨਾਂ ਦਾ ਬਾਅਦ ਦਾ ਜ਼ਮਾਨਾ ਹੈ, ਤਕਰੀਬਨ ਔਰੰਗਜ਼ੇਬ ਦਾ ਜ਼ਮਾਨਾ ਹੈ। ਹਾਂਜੀ, ਹੋਰ ਕੋਈ ਸਵਾਲ? ਡਾਕਟਰ ਪੁੱਛਣਾ ਸੀ ਕਿ ਸ਼ਾਹ ਹੁਸੈਨ ਉਹਨਾਂ ਦੀ ਸ਼ਾਇਰੀ ਵਿੱਚ ਕਿਤੇ ਮਾਧੂ ਦਾ ਜ਼ਿਕਰ ਆਉਂਦਾ ਹੈ ਜਾਂ ਨਹੀਂ? ਮਾਧੋ ਦਾ ਲਫ਼ਜ਼ ਤੇ ਨਹੀਂ ਆਉਂਦਾ, ਲੇਕਿਨ ਲਾਲ ਦਾ ਮਾਧੋ ਲਾਲ ਸੀ ਨਾ ਤੇ ਲਾਲ ਦਾ ਲਫ਼ਜ਼ ਆਉਂਦਾ ਹੈ, ਪਿਆਰੇ ਲਾਲ ਕਿਆ ਭਰਵਾਸਾ ਦਮ ਦਾ। ਪਿਆਰੇ ਲਾਲ ਕਿਆ ਭਰਵਾਸਾ ਦਮ ਦਾ, ਉੱਡਿਆ ਭੋਰ ਥਿਆ ਪਰਦੇਸੀ ਅੱਗੇ ਰਾਹ ਗਮਦਾ, ਕੂੜੀ ਦੁਨੀਆ ਕੂੜ ਪਸਾਰਾ ਜਿਉਂ ਮੋਤੀ ਸ਼ਬਨਮ ਦਾ, ਵਗੈਰਾ ਵਗੈਰਾ। ਇਹ ਪੂਰੀ ਕਾਫੀ ਹੈ ਔਰ ਇਹਦੇ ਚ ਲੱਗਦਾ ਹੈ ਕਿ ਜਿਵੇਂ ਮਾਧੋ ਲਾਲ ਨੂੰ ਐਡਰੈਸ ਕੀਤਾ ਜਾ ਰਿਹਾ ਹੈ। ਅੱਛਾ, ਹਾਂਜੀ, ਹੋਰ ਤਾਂ ਕੋਈ ਸਵਾਲ ਨਹੀਂ। अच्छा जी, डॉक्टर साहब
ਡਾਕਟਰ ਸਾਹਿਬ ਮੈਂ ਥੋੜਾ ਜਿਹਾ ਇਹਦੇ ਤੇ ਥੋੜਾ ਜਿਹਾ ਤੁਸੀਂ ਅਗਰ ਕੁਝ ਦੱਸ ਸਕੋ ਜੀ। ਬਾਬਾ ਫਰੀਦ ਦੀ ਜਿਹੜੀ ਜ਼ਬਾਨ ਉਹਨਾਂ ਇਸਤੇਮਾਲ ਕੀਤੀ ਹੈ ਖਾਸ ਤੌਰ ਤੇ, ਬੜਾ ਗੌਰ ਕਰੀਏ ਤੇ ਸ਼ਾਹ ਹੁਸੈਨ ਦੀ ਜਿਹੜੀ ਲਿਖਤ ਹੈ ਉਹਦੇ ਚ ਵੀ ਉਹ ਲਫ਼ਜ਼ ਮਿਲਦੇ ਨੇ ਜੀ। ਤੇ ਇਹ ਟਰੈਵਲਿੰਗ ਕਿਸ ਤਰ੍ਹਾਂ ਹੋਈ ਜੀ, ਕਿਉਂਕਿ ਵਿੱਚ ਥੋੜਾ ਜਿਹਾ ਇੱਕ ਦਾ ਗੈਪ ਹੈ। ਤੇ ਬਾਬਾ ਫਰੀਦ ਤੇ ਰਿਕਾਰਡ ਵੀ ਬਾਅਦ ਚ ਹੋਏ ਜੀ, ਗੁਰੂ ਨਾਨਕ ਹੋਰਾਂ ਕੀਤੇ। ਦੇਖੋ ਜੀ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਉਹ ਤੇ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਇਲਾਕੇ ਦੀ ਇੱਕ ਜ਼ਬਾਨ ਬਣਦੀ ਕਿਵੇਂ ਹੈ। ਮਤਲਬ ਪੰਜਾਬ ਦੇ ਪੂਰੇ ਇਲਾਕੇ ਦੇ ਵਿੱਚ ਪੰਜਾਬੀ ਕਿਵੇਂ ਬਣੀ, ਇਸ ਤੇ ਆਪਣੀ ਤਹਿਕੀਕ ਦੀ ਲੋੜ ਹੈ। ਲੇਕਿਨ ਇਹ ਹੈ ਕਿ ਜਿਹੜੀ ਬਾਬਾ ਫਰੀਦ ਦੀ ਜ਼ਬਾਨ ਹੈ, ਬਾਬਾ ਫਰੀਦ ਦੀ ਜ਼ਬਾਨ ਕੁਛ ਕਾਫੀ ਪੁਰਾਣੀ ਹੈ, ਔਰ ਸ਼ਾਹ ਹੁਸੈਨ ਦੀ ਜ਼ਬਾਨ ਜਿਹੜੀ ਹੈ ਉਹ ਤੇ ਬਹੁਤ ਤਕਰੀਬਨ ਮਾਡਰਨ ਜ਼ੁਬਾਨ ਅੱਜ ਦੀ ਜਿਹੜੀ ਬੋਲੀ ਜਾਂਦੀ ਹੈ ਉਹਦੇ ਬਹੁਤ ਕਰੀਬ ਹੈਗੀ ਹੈ। ਉਹ ਕਿਵੇਂ ਪਹੁੰਚੀ? ਕਿਉਂਕਿ ਜ਼ਾਹਰ ਗੱਲ ਹੈ ਕਿ ਜਿਹੜਾ ਪਾਕਪਤਨ ਸੀ ਉਹ ਵੀ ਇੱਕ ਟ੍ਰੇਡ ਰੂਟ ਤੇ ਸੀ, ਔਰ ਲਾਹੌਰ ਸ਼ਹਿਰ ਜਿਹੜਾ ਉਹ ਵੀ ਟ੍ਰੇਡਿੰਗ ਦਾ ਬਹੁਤ ਵੱਡਾ ਸ਼ਹਿਰ ਸੀ। ਤੇ ਜ਼ਾਹਰ ਗੱਲ ਹੈ ਕਿ ਉਹਨਾਂ ਦੇ ਦਰਮਿਆਨ ਇੰਟਰੈਕਸ਼ਨ ਜਿਹੜਾ ਹੈ ਉਹ ਹੁੰਦਾ ਸੀ। ਸ਼ੁਕਰੀਆ ਜੀ। ਅੱਛਾ ਜੀ, ਅਸੀਂ ਹੁਣ ਪਹਿਲੀ ਕਾਫੀ ਜਿਹੜੀ ਹੈ ਉਹ ਪੜ੍ਹਨ ਲੱਗੇ ਹਾਂ। ਪਹਿਲੀ ਕਾਫੀ ਹੈ, ਇਹ ਵੈਸੇ ਤੇ ਅਖੀਰ ਤੇ ਆਉਂਦੀ ਹੈ ਉਹਨਾਂ ਦੀਆਂ ਕਾਫੀਆਂ ਚ, ਲੇਕਿਨ ਮੈਂ ਇਹਨੂੰ ਪਹਿਲੇ ਲੈਂਦਾ ਹੈ। ਅਨੀ ਹੁਸੈਨੋ ਜੁਲਾਹਾ, ਨਾ ਤਿਸ ਮੂਲ ਨੂੰ ਲਾਹਾ, ਨਾ ਉਹ ਮੰਗਿਆ ਨਾ ਪਰਨਾਇਆ, ਨਾ ਤਿਸ ਗੰਢ ਨਾ ਸਾਹਾ, ਨਾ ਘਰ ਬਾਰੀ ਨਾ ਮੁਸਾਫਰ, ਨਾ ਉਹ ਮੋਮਨ ਨਾ ਉਹ ਕਾਫਰ, ਜੋ ਆਹਾ ਸੋ ਆਹਾ। ਇਹ ਕਾਫੀ ਹੈ। ਅਨੀ ਹੁਸੈਨੋ ਜੁਲਾਹਾ, ਇਹ ਤੇ ਤੁਹਾਨੂੰ ਸਾਫ਼ ਹੀ ਹੈ ਕਿ ਬਈ ਹੁਸੈਨ ਜਿਹੜਾ ਉਹ ਜਲਾਇਆ, ਜਲਾਏ ਤੋਂ ਮੁਰਾਦ ਹੈ ਕਿ ਉਹ ਆਪਣੇ ਆਪ ਨੂੰ ਜਿਹੜੇ ਡਾਊਨ ਟ੍ਰੋਡਨ ਨੇ, ਸਭ ਤੋਂ ਥੱਲੇ ਜਿਹੜੇ ਲੋਕ ਨੇ, ਉਹਨਾਂ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਰਿਹਾ ਹੈ, ਔਰ ਉਹ ਆਪਣੇ ਆਪ ਨੂੰ ਰੂਲਿੰਗ ਕਲਾਸ ਜਾਂ ਉੱਤੇ ਵਾਲੇ ਲੋਕਾਂ ਦੇ ਨਾਲ ਨਹੀਂ ਜੋੜ ਰਿਹਾ। ਨਾ ਤਿਸ ਮੂਲ ਨੂੰ ਲਾਹਾ, ਮੂਲ ਜਿਹੜਾ ਹੈ ਉਹ ਹੁੰਦਾ ਹੈ ਅਸਲ ਦਰ, ਪ੍ਰਿੰਸੀਪਲ ਅਮਾਉਂਟ, ਤੇ ਲਾਹਾ ਹੁੰਦਾ ਹੈ ਇੰਟਰਸਟ, ਜਿਹੜਾ ਉੱਤੇ ਸੂਦ ਮਿਲਦਾ ਹੈ। ਯਾਨੀ ਸ਼ਾਹ ਹੁਸੈਨ ਇੱਕ ਐਸਾ ਅਸਲਦਾਰ ਹੈ ਜਿਹਦੇ ਉੱਤੇ ਕੋਈ ਇੰਟਰਸਟ, ਕੋਈ ਸੂਦ ਨਹੀਂ ਮਿਲ ਸਕਦਾ। ਮਤਲਬ ਇਹਨੂੰ ਇੰਜ ਵੀ ਲੈ ਲਓ ਤੁਸੀਂ ਕਿ ਸ਼ਾਹ ਹੁਸੈਨ ਜਿਹੜਾ ਹੈ ਉਹ ਦੁਨੀਆ ਦਾ ਉਹ ਬੰਦਾ ਨਹੀਂ ਹੈ ਜਿਹਨੂੰ ਵਰਤ ਕੇ ਤੇ ਦੌਲਤ ਬਣਾਈ ਜਾ ਸਕੇ ਜਾਂ ਦੌਲਤ ਪੈਦਾ ਕੀਤੀ ਜਾ ਸਕੇ ਜਾਂ ਉਹ ਦੌਲਤ ਪੈਦਾ ਕਰਨ ਦਾ ਜ਼ਰੀਆ ਬਣ ਸਕਦਾ ਹੈ। ਨਾ ਤਿਸ ਮੂਲ ਨਾ ਸਾਹ, ਉਹਦਾ ਕੋਈ ਮੂਲ ਵੀ ਨਹੀਂ ਹੈ, ਉਹਦੀ ਕੀਮਤ ਹੀ ਕੋਈ ਨਹੀਂ ਹੈ, ਤੇ ਨਾ ਹੀ ਉਹਦੇ ਉੱਤੇ ਕੋਈ ਇੰਟਰਸਟ ਮਿਲ ਸਕਦਾ ਹੈ। ਯਾਨੀ ਮਤਲਬ ਜਿਹੜੇ ਬੰਦੇ ਨੇ ਦੁਨੀਆ ਦੇ, ਉਹ ਇਹਨਾਂ ਦੋਵਾਂ ਕੈਟੇਗਰੀਆਂ ਦੇ ਵਿੱਚ ਹੁੰਦੇ ਨੇ। ਮੂਲ ਵਾਲੇ ਉਹ ਹੁੰਦੇ ਨੇ ਜਿਨ੍ਹਾਂ ਕੋਲ ਸਰਮਾਇਆ ਹੁੰਦਾ ਹੈ, ਤੇ ਲਾਹਾ ਉਹ ਹੁੰਦਾ ਹੈ ਜਿਹੜੇ ਕਿ ਉਹ ਲੋਕਾਂ ਕੋਲੋਂ ਕੰਮ ਕਰਵਾ ਕੇ ਤੇ ਜਿਹੜੀ ਉਹ ਸਰਪਲਸ ਲੈਂਦੇ ਨੇ, ਉਹ ਲਾਹਾ ਹੁੰਦਾ ਹੈ। ਤੇ ਜਿਹੜਾ ਸ਼ਾਹ ਹੁਸੈਨ ਹੈ ਇਹ ਇਹਨਾਂ ਦੋਵਾਂ ਕੈਟੇਗਰੀਆਂ 'ਚ ਹੀ ਨਹੀਂ ਹੈਗਾ, ਨਾ ਉਹ ਮੂਲ ਹੈ ਤੇ ਨਾ ਉਹ ਲਾਹਾ ਹੈ। ਇਹਨੂੰ, ਇਸ ਗੱਲ ਨੂੰ ਤੁਸੀਂ ਗੌਰ ਨਾਲ ਸਮਝੋ। ਨਾ ਉਹ ਮੰਗਿਆ ਨਾ ਪਰਨਾਇਆ। ਫਿਰ ਜਿਹੜੀ ਸੁਸਾਇਟੀ ਦੀ ਜਿਹੜੀ ਕੈਟੇਗਰੀਜ਼ ਨੇ ਉਹ ਇਹ ਨੇ ਕਿ ਜਾਂ ਤੇ ਬੰਦਾ ਵਿਆਹਿਆ ਹੁੰਦਾ ਤੇ ਜਾਂ ਨਾ ਵਿਆਹਿਆ ਹੁੰਦਾ ਹੈ, ਜਾਂ ਉਹ ਮੰਗਿਆ ਹੁੰਦਾ ਤੇ ਜਾਂ ਉਹ ਵਿਆਹਿਆ ਹੁੰਦਾ ਹੈ। ਤੇ ਸ਼ਾਹ ਹੁਸੈਨ ਉਹ ਬੰਦਾ ਹੈ ਕਿ ਨਾ ਤੇ ਉਹ ਮੰਗਿਆ ਗਿਆ, ਨਾ ਉਹਦੀ ਕਿਤੇ ਇੰਗੇਜਮੈਂਟ ਹੋਈ, ਤੇ ਨਾ ਹੀ ਪਰਨਾਇਆ ਗਿਆ, ਤੇ ਨਾ ਹੀ ਉਹਦਾ ਵਿਆਹ ਹੋਇਆ। ਮਤਲਬ ਇਹ ਹੈ ਕਿ ਜਿਹੜਾ ਇਹਨੂੰ ਇੰਝ ਸਮਝ ਲਓ ਤੁਸੀਂ
कि शाह हुसैन जिहड़ा है वो फैमिली इंस्टीट्यूशन का हिस्सा नहीं बनया, क्योंकि मंगण परनाउण दे नाल फैमिली इंस्टीट्यूशन की बुनियाद रखी जाती है, मुड़ रखा जाता है। ते शाह हुसैन वो बंदा है जिहड़ा कि फैमिली इंस्टीट्यूशन का कदी हिस्सा बनया ही नहीं, वो इनिशिएट ही नहीं होया। मंगया तो मतलब है कि वो उस पासे इनिशिएट ही नहीं होया कि फैमिली इंस्टीट्यूशन वाल जिहड़ा वो जा सके या जान दी उन्हें कोई ख्वाहिश होवे। ना तिस गंढ ना साहा, ते ना ही उन्होंने गंढ का मतलब होंदा है शादी का पैगाम, ते अपना साहा होंदा है जिहड़ा वो निकाह वगैरह जिहड़ा वो कीता जांदा है, अपना जिहड़ा अपना शादी वेले जिहड़ी रस्म हुंदी है। ते ये वो बंदा है कि जिन्हों शादी का पैगाम या जिन्हों शादी का पैगाम नहीं आंदा, और ना ही वो कदी उन्हें फेरे लए ने ते ना उन्हें कदी उन्हां कम्मां च पिया। इहदा मतलब इहो ही हैगा कि जिहड़ियां ना सिर्फ ये कि वो ना सिर्फ ये कि वो सोसाइटी दे फैमिली इंस्टीट्यूशन का हिस्सा नहीं बनया, बल्कि उहदे नाल जिहड़ियां रीतां रिवाजां ने वो उन्हां च भी हिस्सा नहीं लेंदा या उन्हां विच भी वो शामिल नहीं हुंदा। क्योंकि बहुत सारे बंदे ने जिहड़े आप ते नहीं मनदे, लेकिन ये है कि दुनियादारी की खातर वो अपना वो दुनियादारी की खातर वो रस्मां जिहड़ियां उन्हां च शरीक हो जांदे ने, शामिल हो जांदे ने। लेकिन इत्थे शाह हुसैन होरी कह रहे ने कि वो उन्हां रीतां ते उन्हां रस्मां दे विच भी शामिल नहीं हुंदे। ना घर बारी ना मुसाफिर। अच्छा, ये भी हुण दो कैटेगरीज ने कि या तो बंदा घर वाला हुंदा है ते या मुसाफिर हुंदा है, या एक देसी हुंदा है ते या परदेसी हुंदा है। ये भी दो कैटेगरीज ने इंसानां दियां, इन्हां तो तीजी कैटेगरी ते है नहीं है। लेकिन ये है कि शाह हुसैन दा ना ते घर है कोई, और ना ही वो मुसाफिर है। यानी मतलब ये है कि उन्होंने सोसाइटी ने जिहड़ियां ये दो कैटेगरीज बनाइयां ने, घरां वाले ते मुसाफिर, वो इहदे विच भी नहीं हैगा। ना घर बारी ना मुसाफिर, ना ही वो घर दे विच है ते ना ही बाहर विच है। ना वो मोमिन ना वो काफिर। ना ही तुसी ओनू मुसलमान कह सकते हो, मोमिन कह सकते हो, ते ना ही ओनू काफिर कह सकते हो। जो आहा सो आहा, वो ही है जो वो है सी। ਇਹਦਾ मतलब है कि जो ਨੈਚੁਰਲ इंसान है सी ਉਹ ਹੈ। ਇਹ ਜਿਹੜੀ 20ਵੀਂ ਸਦੀ ਦੇ ਵਿੱਚ ਜਿਹੜੀ ਐਗਜ਼ਿਸਟੈਂਸ਼ੀਅਲਿਜ਼ਮ ਦੀ ਫਿਲਾਸਫੀ ਆਈ, ਉਹਦੇ ਵਿੱਚ ਇਹੋ ਹੀ ਆਰਗਿਊ ਕੀਤਾ ਗਿਆ ਕਿ ਜਿਹੜਾ ਬੰਦਾ ਹੈ ਉਹ ਅਸਲ 'ਚ ਆਪਣੇ ਆਪਣੀ ਐਗਜ਼ਿਸਟੈਂਸ ਨੂੰ ਜਿਹੜਾ ਹੈ ਇੰਡੀਪੈਂਡੈਂਟ ਆਫ ਥਿੰਗਸ ਐਂਡ ਸੋਸਾਇਟੀ ਸਮਝੇ। ਤੇ ਇਹਦੇ ਵਿੱਚ ਜਿਹੜਾ ਸ਼ਾਹ ਹੁਸੈਨ ਹੈ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਆਫ ਸੋਸ਼ਲ ਇੰਸਟੀਟਿਊਸ਼ਨ ਜਿਹੜਾ ਹੈ, ਉਹ ਜਿਹੜਾ ਇੱਕ ਓਰੀਜਨਲ ਬੰਦਾ ਸੀ ਜਿਹੜਾ ਪੈਦਾ ਹੋਇਆ ਸੀ ਨੇਚਰ ਦੇ ਵਿੱਚੋਂ, ਉਹ ਆਪਣੇ ਆਪ ਨੂੰ ਉਹ ਉਸ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ। और जिन्ने भी सोसाइटी दी मुख्तलिफ कैटेगरीज ने और इंस्टीट्यूशंस ने, वो ये कह रहा कि उन्होंने दे जरिए उन्होंने डिफाइन नहीं किया जा सकता। शाह हुसैन नूं वो डिफाइन हो नहीं सकता। उन्होंने तुसी बिल्कुल वो ओरिजिनल इंसान समझो जो वो नेचर चों पैदा होया सी। ये ते काफ़ी हो गई जी। एक अगे चलिए, सैकंड काफी। जाग न लदिया सुन जिंद हब्बो बिहानी रात, इस दम दा की भरवासा
रहन सराय रात, बिछड़े तन मन बौड़ न मेला, ज्यों त्रोवड़ टुटे पात, कहे हुसैन फकीर साईं दा होए गई प्रभात। जाग न लधी आ सुन जिंद, यानी अख ही नहीं खुली। ऐ मेरी जिंदड़िए देख, तेरी अख ही नहीं खुली, हब्बो विहानी रात। सारी रात गुजर गई, हब्बो का मतलब है सारी, पूरी पूरी रात गुजर गई और तेरी अख नहीं खुली। अच्छा, ਹੁਣ ਸ਼ਾਹ ਹੁਸੈਨ ਦੇ ਵਿੱਚ ਜਿਹੜਾ ਰਾਤ ਦਾ ਜਿਹੜਾ ਜਿਹੜਾ ਮੈਟਾਫਰ ਹੈ ਉਹਦੀ ਇੱਕ ਖਾਸ ਅਹਿਮੀਅਤ ਹੈ ਕਿ ਜਿਹੜੀ ਰਾਤ ਹੈ ਉਹ ਖੇਡਣ ਦਾ ਵੇਲਾ ਹੈ। ਦਿਨ ਜਿਹੜਾ ਹੈ ਉਹ ਤੇ ਕਾਰੋਬਾਰ ਤੇ ਮਾਰਾਮਾਰੀ ਦਾ ਵੇਲਾ ਹੁੰਦਾ ਹੈ ਤੇ ਰਾਤ ਜਿਹੜੀ ਹੈ ਉਹ ਖੇਡਣ ਦੀ ਹੁੰਦੀ ਹੈ। ਇਹ ਸ਼ਾਹ ਹੁਸੈਨ ਦਾ ਇੱਕ ਬਹੁਤ ਹੋਰ ਮੁੱਢਲਾ ਕਨਸੈਪਟ ਹੈ। ਤੇ ਇਹਦੇ ਵਿੱਚ ਵੀ ਤੁਸੀਂ ਦੇਖੋ, ਜਾਗ ਨਾ ਲੱਧੀ ਐ ਸੁਣ ਜਿੰਦ, ਹੱਬੋ ਵਿਹਾਣੀ ਰਾਤ, ਸਾਰੀ ਰਾਤ ਗੁਜ਼ਰ ਗਈ ਤੇ ਤੇਰੀ ਅੱਖ ਨਹੀਂ ਖੁੱਲੀ, ਦਾ ਮਤਲਬ ਤੂੰ ਖੇਡ ਹੀ ਨਹੀਂ ਸਕਿਆ। ਇਸ ਦਮ ਦਾ ਕੀ ਭਰਵਾਸਾ, ਇਹ ਜਿਹੜਾ ਸਾਹ ਹੈ ਇਹਦਾ ਕੀ ਭਰੋਸਾ ਹੈ, ਇਹ ਤੇ ਕੀ ਟਰਸਟ ਕੀਤਾ ਜਾ ਸਕਦਾ ਹੈ। ਰਹਿਣ ਸਰਾਏ ਰਾਤ, ਇਸ ਦੁਨੀਆ ਦੇ ਵਿੱਚ ਜਿਹੜਾ ਰਹਿਣਾ ਹੈ ਉਹ ਇੰਝ ਹੀ ਹੈ ਜਿਵੇਂ ਤੁਸੀਂ ਕਿਸੇ ਵੀ ਸਰਾਹ ਦੇ ਵਿੱਚ ਰਾਤ ਗੁਜ਼ਾਰਦੇ ਹੋ। ਮਤਲਬ ਸਰਾਹ ਤੁਹਾਡਾ ਘਰ ਤੇ ਨਾ ਹੁੰਦਾ, ਉਹ ਤੇ ਤੁਸੀਂ ਇੱਕ ਰਾਤ ਕੱਟੀ ਤੇ ਫਿਰ ਅੱਗੇ ਚਲ ਗਏ। ਤੇ ਇਹੋ ਹੀ ਗੱਲ ਜਿਹੜੀ ਹੈ ਇਹ ਇਸ ਬੰਦੇ ਦੀ ਹੋਣ ਦੇ ਬਾਰੇ ਚ ਆ। ਵਿਛੜੇ ਤਨ ਮਨ ਬੌੜ ਨਾ ਮੇਲਾ, ਜਿਹੜਾ ਤਨ ਤੇ ਮਨ ਜਦੋਂ ਵਿਛੜ ਜਾਂਦਾ ਹੈ ਤੇ ਬੌੜਨ ਦਾ ਮਤਲਬ ਹੁੰਦਾ ਪਹੁੰਚਣਾ, ਬੌੜ ਨਾ ਮੇਲਾ, ਫਿਰ ਉਹਨਾਂ ਦਾ ਕਦੀ ਮੇਲ ਨਹੀਂ ਹੁੰਦਾ। ਜਦੋਂ ਤਨ ਤੇ ਮਨ ਵਿਛੜ ਜਾਂਦੇ ਨੇ ਤੇ ਉਹਨਾਂ ਦਾ ਕਦੀ ਮੇਲ ਨਹੀਂ ਫਿਰ ਹੋ ਸਕਦਾ। ਜਿਉਂ ਤਰੋਵੜ ਟੁੱਟੇ ਪਾਤ, ਜਿਵੇਂ ਪੌਦਿਆਂ ਤੋਂ ਜਿਵੇਂ ਪੱਤਾ ਟੁੱਟ ਕੇ ਕਦੀ ਫੇਰ ਨਹੀਂ ਜੁੜਦਾ ਉਹਦੇ ਨਾਲ, ਇਵੇਂ ਹੀ ਤਨ ਤੇ ਮਨ ਜਿਹੜੇ ਨੇ ਉਹ ਉਹਨਾਂ ਦਾ ਦੁਬਾਰਾ ਮੇਲ ਨਹੀਂ ਹੁੰਦਾ। ਕਹੇ ਹੁਸੈਨ ਫਕੀਰ ਸਾਈਂ ਦਾ ਹੋਏ ਗਈ ਪ੍ਰਭਾਤ, ਫਕੀਰ ਸਾਈਂ ਦਾ ਕਹਿੰਦਾ ਹੈ ਹੁਸੈਨ ਕਿ ਸਵੇਰ ਹੋ ਗਈ ਹੈ ਤੇ ਮਤਲਬ ਇਹ ਹੈ ਕਿ ਅਸੀਂ ਜਾਗ ਨਹੀਂ ਖੁੱਲੀ ਕਿ ਅਸੀਂ ਖੇਡ ਨਹੀਂ ਸਕੇ। ਤੇ ਇਹਦੇ ਇਨ ਬਿਟਵੀਨ ਜੋ ਨੁਕਸਾਨ ਹੋ ਗਿਆ ਹੈ ਨਾ ਖੁੱਲਣ ਨਾਲ, ਉਹ ਇਹ ਹੈ ਕਿ ਇਹ ਜਿਹੜਾ ਦਮ ਗੁਜ਼ਰ ਗਿਆ ਉਹ ਵਾਪਸ ਤੇ ਹੁਣ ਆਉਣਾ ਨਹੀਂ ਹੈ। ਤੇ ਇਸ ਲਈ ਜਿਹੜਾ ਨੁਕਸਾਨ ਨਾ ਜਾਗਣ ਨਾਲ ਹੋਇਆ ਹੈ ਉਹ ਬਹੁਤ ਵੱਡਾ ਹੈ। ਵਿਛੜੇ ਤਨ ਮਨ ਬੌੜ ਨਾ ਮੇਲਾ, ਕਿ ਕੀ ਪਤਾ ਹੈ ਸਾਨੂੰ ਕਿ ਜਦੋਂ ਤਨ ਤੇ ਮਨ ਨੇ ਵਿਛੜ ਜਾਣਾ ਤੇ ਫਿਰ ਉਹਨਾਂ ਨੇ ਕਦੀ ਉਹਨਾਂ ਦਾ ਮੇਲ ਨਹੀਂ ਹੋਣਾ। ਕਹੇ ਹੁਸੈਨ ਫਕੀਰ ਸਾਈਂ ਦਾ ਹੋਏ ਗਈ ਪ੍ਰਭਾਤ, ਹੁਸੈਨ ਸਾਈਂ ਦਾ ਫਕੀਰ ਕਹਿੰਦਾ ਹੈ ਕਿ ਸਵੇਰ ਹੋ ਗਈ ਹੈ। ਇੱਥੇ ਮੈਂ ਲਵਾਂਗਾ 10 ਮਿੰਟ ਦਾ ਬ੍ਰੇਕ ਤੇ 10 ਮਿੰਟ ਤੋਂ ਬਾਅਦ ਅਸੀਂ ਫੇਰ ਇਕੱਠੇ ਹੋਵਾਂਗੇ।
हाँ जी, आ गए सारे। जी जी हाँ जी, ਹੁਣ ਤੁਹਾਡੇ ਵਿੱਚੋਂ प्रेजेंट सर। हाँ जी, अस्सलाम वालेकुम। ਤੁਹਾਡੇ ਵਿੱਚੋਂ ਕੋਈ ਇੱਕ ਪਹਿਲੀ ਕਾਫੀ ਨੂੰ ਪੜ੍ਹੇ, ਅਨੀ ਹੁਸੈਨੋ ਜੁਲਾਹ ਵਾਲੀ ਕਾਫੀ ਜਿਹੜੀ ਆ। पढ़ देना जनाब। जी ठीक है। मैं पढ़नी है। हाँ जी, पढ़ो। मंजूर जी, पढ़ा मैं। हाँ जी। अन्नी हुसैनो जुलाहा ना तुस मोल ना लाहा, ना वो मंगिया ना परनाया, ना तुस गंड ना साया, साहा ना घर साहा, ना तुस गंड ना साहा, ना घर बारी ना मुसाफिर, ना वो मोमन ना वो काफिर, जो आया सो आहा। हाँ जी, ਤੁਹਾਡੇ ਵਿੱਚੋਂ ਇਹਦੀ ਕੋਈ ਇੰਟਰਪ੍ਰੀਟੇਸ਼ਨ ਕਰਨਾ ਚਾਹੇਗਾ? ਇੱਕ ਤੇ ਮੈਂ ਕੀਤੀ ਆ ਨਾ, ਇੱਕ ਤੁਸੀਂ ਕੀ ਕਰੋਗੇ? ਇਹਦੀ ਵੱਖਰੀ ਤਫਸੀਰ ਕੀ ਕਰ ਸਕਦੇ ਹੋ? ਸਾਡਾ ਖਿਆਲ ਹੈ ਤੁਸੀਂ ਠੀਕ ਹੀ ਕੀਤੀ ਹੈ, ਲੇਕਿਨ ਅਸੀਂ ਉਹੀ ਰਿਪੀਟ ਕਰ ਦਿੰਦੇ ਹਾਂ। ਅਨੀ ਹੁਸੈਨ ਨੂੰ ਜੁਲਾਹਾ, ਹੁਸੈਨ ਦੀ ਰਿਜ਼ਾਤ ਸੀ ਜਾਂ ਉਹਦਾ ਕੰਮ ਸੀ, ਤੇ ਨਾ ਤੇ ਸਮੂਲ ਨਾ ਲਾਹਾ, ਨਾ ਉਹਦੀ ਕੋਈ ਕੀਮਤ ਹੈ, ਨਾ ਉਹਦਾ ਕੋਈ ਇੰਟਰਸਟ ਹੈ, ਪ੍ਰੋਫਿਟ ਹੈ। ਇਸ ਕਾਰੋਬਾਰ ਨਾਲ ਉਹਦਾ ਤਾਲੁਕ ਹੀ ਨਹੀਂ। ਨਾ ਤੇ ਇਸ ਗੰਢ ਨਾ ਸਾਇਆ, ਤੇ ਨਾ ਉਹ ਇਹਨਾਂ ਕੰਮਾਂ ਨਾਲ ਜਿਹੜੇ ਘਰ ਦੇ ਕੰਮ ਨੇ, ਸ਼ਾਦੀ ਵਿਆਹ, ਇਹਨਾਂ ਵਿੱਚ ਇਨਵੋਲਵਡ ਹੈ। ਨਾ ਘਰਬਾਰੀ, ਨਾ ਉਹ ਮੁਸਾਫਿਰ, ਨਾ ਉਹ ਮੋਮਿਨ, ਨਾ ਉਹ ਕਾਫਿਰ, ਜੋ ਆਹਾ ਸੋ ਆਹਾ। ਹਾਂ ਠੀਕ ਹੈ। ਮੇਰੇ ਖਿਆਲ ਚ ਮਨਜ਼ੂਰ ਜੀ ਇਹ ਜਿਹੜੀ ਕਾਫੀ ਹੈ ਸ਼ਾਹ ਹੁਸੈਨ ਨੇ 30 ਸਾਲ ਤੋਂ ਬਾਅਦ ਲਿਖੀ ਹੋਣੀ ਹੈ, ਕਿਉਂਕਿ ਉਹਨਾਂ ਨੇ ਦੁਨੀਆਦਾਰੀ ਛੱਡ ਦਿੱਤੀ ਸੀ। ਹਾਂਜੀ, ਤੇ ਜਦੋਂ 30 ਸਾਲ ਤੋਂ ਬਾਅਦ ਉਹਨਾਂ ਨੇ ਲਿਖੀ ਹੋਣੀ ਹੈ ਕਾਫੀ। ਹਾਂ, ਉਹ 30 ਸਾਲ ਤੋਂ ਬਾਅਦ ਹੀ ਉਹ ਅਸਲ ਦੇ ਵਿੱਚ ਜਿਹੜਾ ਰੈਗੂਲਰ ਮਜ਼ਹਬ ਛੱਡ ਕੇ ਨਸੇ ਸਨ ਜੀ। ਹਾਂਜੀ, ਫੇਰ ਹੀ ਉਹਨਾਂ ਨੂੰ ਸਮਝ ਆਈ ਸੀ ਨਾ ਜੀ। ਡਾਕਟਰ ਸਾਹਿਬ ਇੱਕ ਗੱਲ ਹੈਗੀ ਹੈ, ਇੱਕ ਪਾਸੇ ਤੇ ਕਹਿੰਦੇ ਨੇ ਕਿ ਇਟ ਸੀਮਸ ਲਾਈਕ ਕਿ ਉਹਨਾਂ ਨੂੰ ਦੁਨੀਆਦਾਰੀ ਬਿਲਕੁਲ ਛੱਡੀ ਹੋਈ ਹੈ, ਤੇ ਦੂਜੇ ਪਾਸੇ ਉਹ ਬਿਲਕੁਲ ਦੁਨੀਆਦਾਰੀ ਦੇ ਵਿੱਚ ਸੀਗੇ, ਇੰਜੋਏ ਕਰਦੇ ਸੀ, ਨੱਚਦੇ ਸੀ, ਪੀਂਦੇ ਸੀ, ਖਾਂਦੇ ਸੀ, ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਸੀ। ਇਹ ਦੋ ਆਪੋਜ਼ਿੰਗ ਨਹੀਂ ਇਸ ਨਹੀਂ, ਗੱਲਾਂ। ਦੁਨੀਆਦਾਰੀ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਤੋਂ ਨਿਕਲ ਕੇ ਉਹ ਜੰਗਲ 'ਚ ਬਹਿ ਗਏ। ਉਹ ਦੁਨੀਆ ਦੇ ਵਿੱਚ ਰਹਿ ਰਹੇ ਨੇ, ਲੇਕਿਨ ਦੁਨੀਆ ਦੇ ਵਾਂਗ ਨਹੀਂ ਰਹਿ ਰਹੇ। ਜਿਵੇਂ ਦੁਨੀਆ ਰਹਿ ਰਹੀ ਹੈ ਉਹਦੇ ਉਲਟ ਰਹਿ ਰਹੇ ਨੇ। ਕੋਈ ਜਾਇਦਾਦ ਨਹੀਂ ਬਣਾ ਰਹੇ, ਕੋਈ ਵਿਆਹ ਨਹੀਂ ਕਰ ਰਹੇ, ਕੋਈ ਕਿਸੇ ਅਦਾਰੇ ਦਾ ਹਿੱਸਾ ਨਹੀਂ ਬਣ ਰਹੇ। ਸਹੀ। ਅੱਛਾ ਜੀ, ਹੁਣ ਅਗਲੀ ਕਾਫੀ ਕਰੀਏ। ਕਾਫੀ ਨੰਬਰ 2। ਹਾਂਜੀ, ਇਹਨੂੰ ਵੀ ਕੋਈ ਪੜੋ ਤੁਹਾਡੇ ਵਿੱਚੋਂ। ਹੁਣ ਸਮੀਨਾ ਹੋਰਾਂ ਤੋਂ ਇਲਾਵਾ ਕੋਈ ਪੜੋ। मैं पढ़ देना अमरजीत। हाँ जी, तैयार हो? भाई ਤਿਆਰ ਆ। हाँ जी। जाग न लद्दिया सुन जिंद हबो वहानी रात, इस दम दा केहा परवासा रैन सराए रात, विछड़े तन मन बौड़ न मेला, ज्यों त्रोट टुटे पात, कहे हुसैन फकीर साईं दा होए गई प्रभात। ਅੱਛਾ, ਹੁਣ ਇਹਦੇ ਚ ਜਿਹੜਾ ਸਾਈਂ ਹੈ, ਜਿਹੜਾ ਸ਼ਾਹ ਹੁਸੈਨ ਦੀ ਸ਼ਾਇਰੀ ਦੇ ਵਿੱਚ ਸਾਈਂ ਹੈ, ਸਾਹਿਬ ਹੈ, ਸ਼ੌ ਹੈ, ਇਹ 3 ਤਰ੍ਹਾਂ ਦੇ ਮੈਟਾਫਰ ਬਾਰ-ਬਾਰ ਆਉਂਦੇ ਨੇ। ਕਹੇ ਹੁਸੈਨ ਫਕੀਰ ਸਾਈਂ ਦਾ, ਕਹੇ ਹੁਸੈਨ ਫਕੀਰ ਨਿਮਾਣਾ, ਕਹੇ ਹੁਸੈਨ ਫਕੀਰ ਦੂਜੇ ਜਿਹੜੇ सौदा ਸ਼ੌ ਦਾ।
ਤੇ ਹਾਂਜੀ। ਤੇ ਇਹ ਮਸਲਾ ਇਹ ਹੈ, ਇਹਦੇ ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਾਈਂ ਸ਼ਾਹ ਇਹ ਹੈ ਕੌਣ ਹੈ? ਦੇਖੋ ਨਾ, ਇਹ ਸਵਾਲ ਬਹੁਤ ਬਹੁਤ ਜਿਹੜਾ ਹੈ ਉਹ ਮੁੱਢਲਾ ਹੈਗਾ ਹੈ ਕਿ ਇਹ ਸਾਈਂ, ਇਹ ਸ਼ਾਹ, ਇਹ ਸਾਹਿਬ, ਇਹ ਕੌਣ ਹੈ ਜਿਹਦੇ ਨਾਲ ਗੱਲ ਹੋ ਰਹੀ ਹੈ? ਇੱਕ ਤਾਂ ਰੱਬ ਹੋ ਸਕਦਾ ਤੇ ਇੱਕ ਉਹਨਾਂ ਦਾ ਮਹਿਬੂਬ ਹੋ ਸਕਦਾ। ਦੇਖੋ ਨਾ, ਜੇ ਤੇ ਉਹ ਜਿਵੇਂ ਰੱਬ ਦੀ ਅਸੀਂ ਤਾਰੀਫ ਕਰਨੇ ਆ ਕਿ ਰੱਬ ਜਿਹੜਾ ਹੈ ਉਹ ਇੱਕ ਬੰਦੇ ਤੋਂ ਵੱਖਰੀ ਚੀਜ਼ ਹੈ, ਤੇ ਫਿਰ ਤੇ ਉਹ ਘਟਤੀ ਮਜ਼ਹਬ ਜਿਹੜਾ ਹੈ, ਜਿਹੜਾ ਆਰਗੇਨਾਈਜ਼ਡ ਮਜ਼ਹਬ ਹੈ, ਉਹਦੇ ਕਨਸੈਪਟਸ ਦੇ ਵਿੱਚ ਚਲੇ ਜਾਂਦੇ ਔਰ ਉਹਦੇ ਬਣਾਏ ਹੋਏ ਅਦਾਰਿਆਂ ਦੇ ਵਿੱਚ ਸ਼ਾਮਲ ਹੋ ਜਾਂਦੇ। ਜੇ ਰੱਬ ਜਿਹੜਾ ਕੋਈ ਬਾਹਰਲੀ ਸ਼ੈ ਵਾ ਫਿਰ ਤੇ ਇਹ ਹੁੰਦਾ। ਲੇਕਿਨ ਮੇਰਾ ਖਿਆਲ ਹੈ ਕਿ ਜਿਹੜੀ ਅਸੀਂ ਬਾਬਾ ਗੁਰੂ ਨਾਨਕ ਜੀ ਦੇ ਬਾਰੇ 'ਚ ਤੇ ਬਾਕੀਆਂ ਦੇ ਬਾਰੇ 'ਚ ਜਿਹੜੀ ਗੱਲ ਕੀਤੀ ਸੀ ਕਿ ਜਿਹੜੀ ਹੜੱਪਾ ਵਸੇਬ ਦੇ ਅੰਦਰ ਤੰਤਰਵਾਦ, ਸੈਂਖਿਆਵਾਦ, ਯੋਗ, ਚਾਰ ਵਾਕ ਦੇ ਵਿੱਚੋਂ ਜਿਹੜੇ ਫਲਸਫੇ ਆ ਰਹੇ ਸਨ, ਉਹਨਾਂ ਦੇ ਵਿੱਚ ਜਿਹੜੀ ਹੈ ਸੀ ਉਹ ਜਿਹੜਾ ਇੱਕ ਦਾ ਤਸੱਵਰ ਸੀ, ਉਹ ਸੀ ਨੇਚਰ ਦਾ ਇੱਕ ਯੂਨੀਵਰਸਲ ਤਸੱਵਰ ਜਿਹਦਾ ਅਸੀਂ ਸਾਰੇ ਹਿੱਸੇ ਹਾਂ, ਜਿਹਦਾ ਅਸੀਂ ਸਾਰੇ ਹਿੱਸਾ ਹੈ, ਤੇ ਉਸ ਨੇਚਰ ਦੇ ਅਸੂਲ ਦੇ ਨਾਲ ਇੱਕਮਿਕ ਹੋ ਜਾਣਾ ਜਿਹੜਾ ਹੈ ਉਹ ਹਾਰਮਨੀ ਹੈ। ਹਾਰਮਨੀ ਦੀ ਹਾਲਤ ਹੈ ਤੁਹਾਡੀ, ਅਮਨ ਦੀ ਹਾਲਤ ਹੈ, ਚੈਨ ਦੀ, ਤੁਹਾਡੇ ਦਿਲ ਦੀ ਚੈਨ ਦੀ ਹਾਲਤ ਹੈ। ਤੇ ਉਹਦੇ ਵਿਰੁੱਧ ਹੋ ਜਾਣਾ ਜਾਂ ਉਹਦੇ ਉਲਟ ਹੋਣਾ ਜਿਹੜਾ ਹੈ ਉਹ ਦੋਜ਼ਖ ਹੈ, ਉਹ ਹੈਲ ਹੈ, ਉਹ ਹੈਗਾ। ਸੋ ਜਿਹੜਾ ਬੰਦਾ ਹੈ, ਜਿਹੜਾ ਆਪਣਾ ਹੀਰ ਰਾਂਝੇ ਨੂੰ ਲੱਭਦੀ ਰਹਿੰਦੀ ਹੈ ਸਾਰੀ ਸ਼ਾਇਰੀ ਦੇ ਵਿੱਚ, ਤੇ ਸ਼ਾਹ ਹੁਸੈਨ ਆਪਣੇ ਸ਼ਾਹ ਨੂੰ ਲੱਭਦਾ ਰਹਿੰਦਾ ਹੈ, ਤੇ ਇਹ ਸਾਰਾ ਜਿਹੜਾ ਹੈ ਇਹ ਉਹ ਯੂਨੀਵਰਸਲ ਤਾਕਤ ਹੈ ਜਿਹੜੀ ਯੂਨੀਵਰਸ ਦੇ ਅੰਦਰ ਹਰ ਸ਼ੈ ਨੂੰ ਇੱਕ ਦੂਜੇ ਦੇ ਨਾਲ ਜੋੜ ਰਹੀ ਹੈ ਔਰ ਸਭ ਉਹਦਾ ਹਿੱਸਾ ਨੇ। ਜਿਵੇਂ ਬਾਬਾ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਜੇ ਕੋਈ ਹੁਕਮ ਨੂੰ ਮੰਨ ਲਵੇ ਤੇ ਹੋਮੇ ਕਹੇ ਨਾ ਕੋਏ, ਤੇ ਫਿਰ ਮੈਂ ਦਾ ਸਵਾਲ ਨਹੀਂ ਪੈਦਾ ਹੁੰਦਾ। ਲਿਹਾਜ਼ਾ ਇਹ ਜਿਹੜਾ ਹੁਸੈਨ ਦਾ ਸਾਈਂ ਹੈ ਇਹ ਬਾਹਰ ਨਹੀਂ ਹੈ, ਇਹ ਕੋਈ ਬਾਹਰਲੀ ਤਾਕਤ ਨਹੀਂ ਹੈ, ਇਹ ਅੰਦਰਲੀ ਉਸ ਤਾਕਤ ਹੈ ਜਿਹਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਦੇ ਨਾਲ ਇੱਕ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਛਾ, ਤੁਸੀਂ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਸ਼ਾਹ ਹੁਸੈਨ ਤੇ ਬਿਲਕੁਲ ਹੀ ਬਹੁਤ ਸੈਕੂਲਰ ਸ਼ਾਇਰ ਸੀ। ਸੈਕੂਲਰ ਤੋਂ ਮੁਰਾਦ ਇਹ ਹੈ ਕਿ ਉਹ ਘਟਤੀ ਮਜ਼ਹਬ ਦੇ ਕਿਸੇ ਵੀ ਅਸੂਲ ਨੂੰ ਨਹੀਂ ਸੀ ਮੰਨਦਾ, ਤੇ ਮਿਸਾਲ ਦੇ ਤੌਰ ਤੇ ਉਹਨੇ ਰੱਬ ਦਾ ਲਫ਼ਜ਼ ਵੀ ਯੂਜ਼ ਕੀਤਾ ਹੈ, ਰੱਬਾ ਵੇ ਮੇਰੇ ਮਹਾਲ ਦਾ ਮਹਿਰਮ ਤੂੰ ਹੈ, ਅੰਦਰ ਤੂੰ ਹੈ, ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ ਹੈ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਾ ਹੀ ਸਭ ਤੂੰ ਹੈ। ਰੱਬ ਦਾ ਵੀ ਕੀਤਾ ਹੈ। ਫਿਰ ਇਹ ਵੀ ਬੇਲਾ ਸਮਰਨ ਦਾ ਨਹੀਂ, ਉੱਠ ਰਾਮ ਧਿਆਈਏ, ਉੱਥੇ ਰਾਮ ਆ ਗਿਆ, ਬੇਲਾ ਸਮਰਨ ਦਾ ਨਹੀਂ, ਉੱਠ ਰਾਮ ਧਿਆਈਏ। ਤੇ ਉੱਥੇ ਹੁਣ ਤੁਸੀਂ ਦੇਖੋ ਕਿ ਉਹ ਰੱਬ ਨਹੀਂ ਹੈ, ਉੱਥੇ ਰਾਮ ਆ ਗਿਆ ਹੈ। ਜਾਂ ਉਹਨਾਂ ਦੀ ਇਹ ਕਾਫੀ ਦੇਖੋ, ਜਿਸ ਨਗਰੀ ਠਾਕਰ ਜਸ ਨਹੀਂ, ਉਹ ਕੂਕਰ ਕਾਕਰ ਨਗਰੀ ਹੈ। ਜਿਸ ਨਗਰੀ ਦੇ ਵਿੱਚ ਠਾਕਰ ਦੇ ਜਸ ਨਹੀਂ ਗਾਏ ਜਾਂਦੇ, ਠਾਕਰ ਦੇ ਜਸ ਦੇ ਮੁਤਾਬਕ ਨਹੀਂ ਚੱਲ ਰਹੀ,
ਉਹ ਕੁੱਤਿਆਂ ਦੀ ਸੁਸਾਇਟੀ ਹੈ, ਉਹ ਕੂਕਰ ਕਾਕਰ ਬਸਤੀ ਹੈ। ਇਸ ਦੇ ਵਿੱਚ ਹੀ ਇੱਕ ਬੜਾ ਅੱਛਾ ਸ਼ੇਰ ਹੈਗਾ ਇਸ ਕਾਫੀ ਦੇ ਵਿੱਚ ਹੀ, ਛੈਲਾ ਸੀਤੀ ਘੂੰਘਟ ਕਾਢੇ ਬੈਲਾ ਕੇ ਸੰਗ ਹਸਤੀ ਹੈ। ਯਾਨੀ ਇਹ ਜਿਹੜੀ ਦੁਨੀਆ ਹੈ, ਇਹ ਜਿਹੜੀਆਂ ਤਾਕਤਾਂ ਜਿਨ੍ਹਾਂ ਦੇ ਨਾਲ ਉਹਨੂੰ ਰਲਣਾ ਚਾਹੀਦਾ ਹੈ, ਉਹਦਾ ਸਵਾਦ ਲੈਣਾ ਚਾਹੀਦਾ ਹੈ, ਉਹਨਾਂ ਨੂੰ ਤੇ ਉਹਨਾਂ ਕੋਲੋਂ ਤੇ ਘੂੰਘਟ ਕੱਢਦੀ ਹੈ। ਉਹਨਾਂ ਕੋਲੋਂ ਤੇ ਲੁਕੇ ਰਹਿੰਦੀ ਹੈ। ਬੈਲਾਂ ਦੇ ਸੰਗ ਹਸਤੀ ਹੈ। ਤੇ ਜਿਹੜੇ ਢੱਗੇ ਨੇ, ਇਹ ਜਿਹੜੇ ਦੁਨੀਆਦਾਰ ਢੱਗੇ ਨੇ, ਇਹਨਾਂ ਦੇ ਨਾਲ ਹੱਸਦੀ ਫਿਰਦੀ ਹੈ। ਇਹ ਵੀ ਉਹਨਾਂ ਦੀ ਇੱਕ ਬੜੀ ਜ਼ਬਰਦਸਤ ਸ਼ਾਹ ਹੁਸੈਨ ਦੀ ਲਾਈਨ ਹੈ। ਤੇ ਖੈਰ ਮੈਂ ਤੁਹਾਨੂੰ ਇੱਥੇ ਵੀ ਦੱਸਾਂ ਕਿ ਸ਼ਾਹ ਹੁਸੈਨ ਦਾ ਜਿਹੜਾ ਸ਼ਾਹ ਹੁਸੈਨ 70 ਦੀ ਦਹਾਈ ਤੋਂ ਪਹਿਲੇ 1970 ਤੋਂ ਪਹਿਲੇ ਲਾਹੌਰ ਸ਼ਹਿਰ 'ਚ ਔਰ ਪੰਜਾਬ ਦੇ ਵਿੱਚ ਕੋਈ ਸ਼ਾਇਰ ਮਸ਼ਹੂਰ ਨਹੀਂ ਸੀ ਸਮਝਿਆ ਜਾਂਦਾ, ਬਲਕਿ ਇੱਕ ਪੀਰ ਸਮਝਿਆ ਜਾਂਦਾ ਸੀ ਜਿਹਦਾ ਮੇਲਾ ਚਲਾਉਣਾ ਲੱਗਦਾ ਹੈ। ਤੇ ਪਰ 70 ਦੇ ਵਿੱਚ ਪਹਿਲੇ ਲਾਹੌਰ ਦੇ ਵਿੱਚ ਵੈਸੇ ਜਿਹੜਾ ਕਲਾਮ ਹੈ ਸ਼ਾਹ ਹੁਸੈਨ ਦਾ ਸਾਡੇ ਤੱਕ ਪਹੁੰਚਿਆ, ਉਹ ਸਭ ਤੋਂ ਪਹਿਲੇ ਤੇ ਮੋਹਨ ਸਿੰਘ ਨੇ ਪਾਰਟੀਸ਼ਨ ਤੋਂ ਪਹਿਲੇ ਕਾਫੀਆਂ ਛਾਪੀਆਂ ਸਨ। ਤੇ ਫਿਰ ਪਾਰਟੀਸ਼ਨ ਤੋਂ ਬਾਅਦ ਇੱਕ ਮਜਲਿਸ ਬਣੀ, ਮਜਲਿਸ ਸ਼ਾਹ ਹੁਸੈਨ, ਉਹਦੇ ਵਿੱਚ ਉਹਨਾਂ ਨੇ ਫਿਰ ਕਾਫੀਆਂ ਛਾਪੀਆਂ। ਤੇ ਉਦੋਂ ਜਿਹੜੀਆਂ ਕਿਤਾਬਾਂ ਛਪਦੀਆਂ ਸਨ ਕਾਫੀਆਂ, ਉਹਨਾਂ ਦੇ ਉੱਤੇ ਰਾਗ ਵੀ ਲਿਖਿਆ ਹੁੰਦਾ ਸੀ ਕਿ ਇਹ ਕਾਫੀ ਜਿਹੜੀ ਹੈ ਇਹ ਕਿਹੜੇ ਰਾਗ ਵਿੱਚ ਗਾਈ ਜਾਣੀ ਹੈ। ਤੇ ਹੁਣ ਜਿਹੜੀਆਂ ਛਪਦੀਆਂ ਨੇ ਉਹਨਾਂ ਵਿੱਚ ਰਾਗ ਸ਼ਾਗ ਕੋਈ ਨਹੀਂ ਲਿਖਿਆ ਹੁੰਦਾ। ਤੇ ਉਦੋਂ ਮੈਂ ਤੁਹਾਨੂੰ ਦੱਸਣਾ ਕਿ 70 ਦੀ ਦਹਾਈ ਤੱਕ ਇੱਕ ਹਾਮਦ ਅਲੀ ਵੇਲਾ ਹੁੰਦਾ ਸੀ, ਉਹ ਗਾਉਂਦਾ ਹੁੰਦਾ ਸੀ ਉਹਦੀ ਕਾਫੀ, ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਦੁੱਖਾਂ ਮਾਰ ਜਵਾਨੀ ਕੀਤੀ ਬਿਰਹੋਂ ਪਿਆ ਸਾਡੇ ਖਿਆਲ। ਤੇ ਉਹ ਕਾਫੀ ਗਾਉਂਦਾ ਹੁੰਦਾ ਸੀ। ਤੇ ਫਿਰ ਉਹ ਅਸੀਂ ਵੀ ਸ਼ਾਹ ਹੁਸੈਨ ਨੂੰ ਪਾਪੂਲਰਾਈਜ਼ ਕਰਨਾ ਸ਼ੁਰੂ ਕੀਤਾ ਸਾਡੀ ਸੰਗਤ ਨੇ। ਤੇ ਫਿਰ 70 ਦੇ ਐਂਡ ਤੱਕ ਤੇ ਫਿਰ ਹਰ ਗਵਈਆ ਵੱਡਾ ਛੋਟਾ ਸ਼ਾਹ ਹੁਸੈਨ ਦੀਆਂ ਕਾਫੀਆਂ ਗਾਉਣ ਲੱਗ ਪਿਆ। ਤੇ ਹੁਣ ਤੇ ਸ਼ਾਹ ਹੁਸੈਨ ਜਿਹੜਾ ਹੈ ਉਹ ਬਹੁਤ ਸਭ ਤੋਂ ਮੇਰੇ ਖਿਆਲ ਵੱਧ ਗਾਇਆ ਜਾਣ ਵਾਲਾ ਸ਼ਾਇਰ ਹੈ। ਅੱਛਾ ਜੀ, ਹੁਣ ਅਸੀਂ ਚੱਲੀਏ ਤੀਸਰੀ ਕਾਫੀ ਤੇ। ਸੱਜਣਾ ਅਸੀਂ ਮੋਰੀਓਂ ਲੰਘ ਪਿਆਸੇ, ਭਲਾ ਹੋਇਆ ਗੁੜ ਮੱਖੀਆਂ ਖਾਧਾ, ਅਸੀਂ ਬਿਨ ਬਿਨਾਂ ਤੋਂ ਛੁਟਿਆਸੇ, ਢੰਡ ਪੁਰਾਣੀ ਕੁੱਤਿਆਂ ਲੱਕੀ, ਅਸੀਂ ਸੋਵਰ, ਇੱਥੇ ਗਲਤ ਲਿਖਿਆ ਨਹੀਂ ਹੈਗਾ, ਸੋਵਰ ਨਹੀਂ, ਸੋਵਰ ਮਾਂ ਧੋਤਿਆਸੇ, ਕਹੇ ਹੁਸੈਨ ਫਕੀਰ ਸਾਈਂ ਦਾ, ਅਸੀਂ ਟੱਪਣ ਟੱਪ ਨਿਕਲਿਆ ਸੇ। ਇਹ ਵੀ ਬੜੀ ਮਸ਼ਹੂਰ ਕਾਫੀ ਹੈ ਸ਼ਾਹ ਹੁਸੈਨ ਦੀ। ਸੱਜਣਾ ਅਸੀਂ ਮੋਰੀਓਂ ਲੰਘ ਪਿਆਸੇ। ਜਿਹੜੀ ਮੋਰੀ ਹੈ ਉਹ ਖੁਫੀਆ ਰਸਤਾ ਹੁੰਦਾ ਹੈ, ਜਾਂ ਇੰਝ ਕਹੋ ਕਿ ਮੋਰੀ ਜਿਹੜੀ ਹੈ ਜਿਵੇਂ ਹੁੰਦਾ ਨਾ ਆਪਣਾ ਗੁਸਲਖਾਨਾ, ਤੇ ਉਹਦੇ ਵਿੱਚ ਜਿਹੜਾ ਪਾਣੀ ਦਾ ਰਾਹ ਜਿੱਥੋਂ ਨਿਕਲਦਾ ਉਹਨੂੰ ਵੀ ਮੋਰੀ ਕਿਹਾ ਜਾਂਦਾ ਹੈ। ਸੱਜਣਾ ਅਸੀਂ ਮੋਰੀਓਂ ਲੰਘ ਪਿਆਸੇ। ਤੇ ਮੋਰੀ ਦਾ ਮਤਲਬ ਇਹ ਜਿਹੜੀਆਂ ਲਾਹੌਰ ਸ਼ਹਿਰ ਦੇ ਵਿੱਚ ਜਿਹੜੀਆਂ ਹੁਕਮਰਾਨਾਂ ਨੇ ਬਾਹਰ ਨਸਣ ਵਾਸਤੇ ਰਸਤੇ ਬਣਾਏ ਸਨ ਥੱਲੇ ਜ਼ੇਰੇ ਜ਼ਮੀਨ, ਉਹਨਾਂ ਨੂੰ ਵੀ ਮੋਰੀਆਂ ਕਿਹਾ ਜਾਂਦਾ ਸੀਗਾ। ਤੇ ਉਹ ਆਪਣਾ ਲਾਹੌਰ ਵਾਲਿਆਂ ਨੂੰ ਤਾਂ ਪਤਾ ਹੈ ਕਿ ਉੱਥੇ ਕਿੰਨੇ ਦਰਵਾਜ਼ੇ ਨੇ ਤੇ ਕਿੰਨੀਆਂ ਮੋਰੀਆਂ ਨੇ, ਤੇ ਮੋਰੀ ਦਰਵਾਜ਼ਾ ਵੀ ਹੈਗਾ ਇੱਕ। ਤੇ ਲੇਕਿਨ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਭਾਵੇਂ ਉਹ ਵਹਿਣੀ ਦੀ ਮੋਰੀ ਹੈ ਜਾਂ ਦੂਜੀ ਮੋਰੀ ਹੈ, ਅਸੀਂ ਉਹਦੇ ਵਿੱਚੋਂ ਲੰਘ ਗਏ ਹਾਂ।
ਅਸੀਂ ਉਹ ਤੋਂ ਆਜ਼ਾਦ ਹੋ ਗਏ ਹਾਂ। ਹੁਣ ਅਸੀਂ ਖੁੱਲ ਗਏ ਹਾਂ। ਹੁਣ ਅਸੀਂ ਸਾਹਮਣੇ ਆ ਗਏ ਹਾਂ। ਉੱਥੋਂ ਅਸੀਂ ਲੰਘ ਪਿਆਸੇ ਦਾ ਮਤਲਬ ਪਏ ਹਾਂ। ਪਿਆਸੇ ਦਾ ਮਤਲਬ ਤਰਹਾਇਆ ਨਹੀਂ, ਪਿਆਸੇ ਦਾ ਮਤਲਬ ਲੰਘ ਪਏ ਹਾਂ। ਭਲਾ ਹੋਇਆ ਗੁੜ ਮੱਖੀਆਂ ਖਾਦਾ। ਇਹ ਚੰਗਾ ਹੋਇਆ ਕਿ ਜਿਹੜਾ ਗੁੜ ਸੀ ਉਹ ਤੇ ਮੱਖੀਆਂ ਨੇ ਖਾ ਲਿਆ। ਅਸੀਂ ਬਿਨਾਂ ਤੋਂ ਛੁੱਟਿਆ ਸੀ। ਉਹ ਜਿਹੜੀ ਗੁੜ ਦੇ ਨਾਲ ਭਿਣ ਸਾਨੂੰ ਸੁਣਦੀ ਸੀਗੀ, ਉਹ ਉਹਦੇ ਤੋਂ ਸਾਡੀ ਜਾਨ ਛੁੱਟ ਗਈ। ਮਤਲਬ ਇਹ ਹੋਇਆ ਕਿ ਜਿਹੜੀ ਦੁਨੀਆਦਾਰੀ ਦੀ, ਲਾਲਚ ਦੀ ਸਾਰੀ ਜ਼ਿੰਦਗੀ ਸੀ, ਉਹ ਲੋਕਾਂ ਨੇ ਖਾ ਲਈ ਹੈ। ਉਹ ਜਿਹੜੀ ਦੁਨੀਆਦਾਰ ਨੇ ਉਹਨਾਂ ਨੇ ਉਹ ਸਾਰੀ ਮੁਕਾ ਲਈ ਹੈ ਤੇ ਅਸੀਂ ਬਿਨਾਂ ਤੋਂ ਛੁੱਟਿਆ ਸੇ। ਇਸ ਵਾਸਤੇ ਅਸੀਂ ਉਹਦੀ ਭਿੰਨ-ਭਨਾਹਟ ਤੋਂ, ਉਸ ਗੁੜ ਦੇ ਉੱਤੇ ਜਿਹੜੀਆਂ ਮੱਖੀਆਂ ਦੀ ਭਿੰਨ-ਭਨਾਹਟ ਸੀਗੀ, ਅਸੀਂ ਉਹਦੇ ਤੋਂ ਬਾਹਰ ਨਿਕਲ ਗਏ ਹਾਂ। ਸਾਨੂੰ ਨਹੀਂ ਹੁਣ ਸੁਣਦੀ। ਢੰਡ ਪੁਰਾਣੀ ਕੁੱਤਿਆਂ ਲੱਕੀ, ਅਸੀਂ ਸਰੋਵਰ ਮਾਂ ਧੋਤਿਆ ਸੇ। ਢੰਡ ਦਾ ਮਤਲਬ ਹੁੰਦਾ ਹੈ ਛੱਪੜ, ਤਲਾਅ ਪਾਣੀ ਦਾ। ਢੰਡ ਪੁਰਾਣੀ ਯਾਨੀ ਪੁਰਾਣਾ ਛੱਪੜ ਜਿਹੜਾ ਸੀ, ਇਹ ਪੁਰਾਣਾ ਛੱਪੜ ਜਿਹੜਾ ਹੈ, ਪੁਰਾਣਾ ਸਮਾਜ ਹੈ। ਢੰਡ ਪੁਰਾਣੀ ਕੁੱਤਿਆਂ ਲੱਕੀ, ਜਿਹੜੀ ਪੁਰਾਣੀ ਜਿਹੜੀ ਢੰਡ ਸੀਗੀ, ਤਲਾਅ ਸੀ, ਛੱਪੜ ਸੀ, ਉਹਨੂੰ ਕੁੱਤਿਆਂ ਨੇ ਚੱਟ ਲਿਆ। ਅਸੀਂ ਸਰੋਵਰ ਮਾਂ ਧੋਤਿਆ ਸੇ। ਸਰੋਵਰ ਦਾ ਮਤਲਬ ਹੈ ਫਰੈਸ਼ ਵਾਟਰ ਦਾ ਥਾਂ, ਫਰੈਸ਼ ਵਾਟਰ। ਅਸੀਂ ਸਰੋਵਰ ਮਾਂ ਧੋਤਿਆ ਸੇ। ਅਸੀਂ ਜਿਹੜਾ ਫਰੈਸ਼ ਪਾਣੀ ਵਾਟਰ ਸੀ, ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਧੋਤਾ ਹੈ। ਕਿਉਂਕਿ ਜਿਹੜੀ ਪੁਰਾਣੀ ਢੰਡ ਸੀਗੀ ਉਹ ਤੇ ਕੁੱਤਿਆਂ ਨੇ ਚੱਟ ਲਈ ਹੈ, ਉਹਦੇ ਵਿੱਚ ਤੇ ਇਨਸਾਨ ਰਹਿ ਨਹੀਂ ਸਕਦਾ ਸੀ। ਕਹੇ ਹੁਸੈਨ ਫਕੀਰ ਸਾਈਂ ਦਾ, ਅਸੀਂ ਟੱਪ ਨਿਕਲਿਆ ਸੇ। ਤੇ ਸਾਈਂ ਦਾ ਫਕੀਰ ਹੁਸੈਨ ਇਹ ਕਹਿੰਦਾ ਹੈ ਕਿ ਇਹ ਜਿਹੜਾ ਗੋ ਔਨ ਐਂਡ ਆਫ ਹੈ, ਇਹ ਸੁਸਾਇਟੀ ਦੇ ਵਿੱਚ ਟੱਪ ਜਿਹੜਾ ਹੁੰਦਾ ਹੈ, ਇੱਥੋਂ ਟੱਪ ਕੇ ਉੱਥੇ ਚਲ ਗਏ, ਉੱਥੋਂ ਟੱਪ ਕੇ ਉੱਥੇ ਚਲ ਗਏ, ਅਸੀਂ ਉਹਦੇ ਤੋਂ ਅੱਗੇ ਨਿਕਲ ਗਏ ਹਾਂ। ਉਹ ਤੋਂ ਅਸੀਂ ਬਾਹਰ ਹੋ ਗਏ ਹਾਂ। ਇਹਨੂੰ ਪੜ੍ਹੋ ਜੀ ਕੋਈ ਇੱਕ ਤੁਹਾਡੇ ਵਿੱਚੋਂ। ਹਾਂਜੀ, ਮੈਂ ਪੜ੍ਹ ਦਿੰਦਾ। ਸੱਜਣਾ ਅਸੀਂ ਮੋਰੀਓਂ ਲੰਘ ਪਿਆਸੇ, ਭਲਾ ਹੋਇਆ ਗੁੜ ਮੱਖੀਆਂ ਖਾਦਾ, ਅਸੀਂ ਭਿੰਨਾਂ ਤੋਂ ਛੁੱਟਿਆ ਸੇ। ਹਾਂਜੀ, ਭਿੰਨਾਂ ਤੋਂ ਛੁੱਟਿਆ ਸੇ। ਢੰਡ ਪੁਰਾਣੀ ਕੁੱਤਿਆਂ ਲੱਕੀ, ਕੁੱਤਿਆਂ ਲੱਕੀ, ਅਸੀਂ ਸਰੋਵਰ ਮਾਂ ਧੋਤਿਆ ਸੇ। ਗਲਤ ਲਿਖਿਆ, ਸਰੋਵਰ ਮਾਂ ਧੋਤਿਆ, ਗਲਤ ਲਿਖਿਆ ਗਿਆ। ਕਹੇ ਹੁਸੈਨ ਫਕੀਰ ਸਾਈਂ ਦਾ, ਅਸੀਂ ਟੱਪ ਨਿਕਲਿਆ ਸੇ। ਹਾਂਜੀ, ਅੱਛਾ ਜੀ। ਇਹ ਕਿੰਨਵੀਂ ਸੀ? 3rd ਸੀ, ਹੁਣ 4 ਆ ਗਏ। ਕਾਫੀ ਨੰਬਰ। ओके जी, अच्छा जी। ये पंजवीं चौथी काफी आ गई। मती ਇਹਦੀ ਜਿਹੜੀ ਸਥਾਈ ਹੈ, ਤੁਹਾਨੂੰ ਮੈਂ ਇਹ ਵੀ ਦੱਸਦਾ ਜਾਵਾਂ ਨਾਲ ਮੈਂ ਭੁੱਲ ਜਾਣਾ ਸਾਰੀਆਂ ਗੱਲਾਂ ਇੱਕੋ ਵਾਰੀ ਦੱਸਣੀਆਂ। ਇਹ ਜਿਹੜੀ ਕਾਫੀ ਦੀ ਫਾਰਮ ਹੁੰਦੀ ਹੈ ਨਾ, ਉਹਦੇ ਵਿੱਚ ਪਹਿਲੇ ਅਸਥਾਈ ਆਉਂਦੀ ਹੈ, ਜਿਹਨੂੰ ਪੰਜਾਬੀ ਚ ਕਹਿੰਦੇ ਨੇ ਰਹਾਓ, ਤੇ ਫਿਰ ਉਸ ਤੋਂ ਬਾਅਦ ਅੰਤਰੇ ਆਉਂਦੇ ਨੇ 1 2 3 4 ਕਰਕੇ, ਫਿਰ ਅੰਤਰੇ ਆਉਂਦੇ ਨੇ। ਤੇ ਪੜਿਆ ਇਹਨੂੰ ਅਸਲ ਦੇ ਵਿੱਚ ਜਿਵੇਂ ਅਸੀਂ ਲਿਖਿਆ ਇੰਜ ਨਹੀਂ ਪੜਿਆ ਜਾਂਦਾ। ਕਾਫੀ ਨੂੰ ਪੜਿਆ ਜਾਂਦਾ ਹੈ ਕਿ ਮਿਸਾਲ ਦੇ ਤੌਰ ਤੇ ਇਹ ਹੁਣ ਹੈ ਨਾ, ਮਤੀ ਦੇਨੀਆਂ ਬਾਲ ਅਯਾਣੇ ਨੂੰ, ਠੀਕ। ਅੱਗੇ ਆ ਗਿਆ, ਸਿਆਹੀ ਗਈ ਸਫੈਦੀ ਆਈ ਆ,
ਕੀ ਹੁੰਦਾ ਹੈ ਵਕਤ ਵਹਾਣੇ ਨੂੰ, ਮਤੀ ਦੇਨੀਆਂ ਵਾਲ ਅਜਾਣੇ ਨੂੰ। ਇੰਜ ਪੜਿਆ ਜਾਂਦਾ ਹੈ, ਸਿਆਹੀ ਗਈ ਸਫੈਦੀ ਆਈ ਆ, ਕੀ ਹੁੰਦਾ ਵਕਤ ਵਹਾਣੇ ਨੂੰ, ਮਤੀ ਦੇਨੀਆਂ ਵਾਲ ਅਜਾਣੇ ਨੂੰ। ਪੰਜਾਂ ਨਦੀਆਂ ਦੇ ਮੂੰਹ ਆਇਓ, ਕਿਹਾ ਦੋਸ ਮੁਹਾਣੇ ਨੂੰ, ਮਤੀ ਦੇਨੀਆਂ ਵਾਲ ਅਜਾਣੇ ਨੂੰ। ਦਾਰੂ ਲਾਇਆ ਲੱਗਦਾ ਨਹੀਂ, ਪੁੱਛਣੀਆਂ ਵੇਦ ਸਿਆਣੇ ਨੂੰ, ਮਤੀ ਦੇਨੀਆਂ ਵਾਲ ਅਜਾਣੇ ਨੂੰ। ਕਹੇ ਹੁਸੈਨ ਫਕੀਰ ਸਾਈਂ ਦਾ, ਕੀ ਜੁਰਨਾ ਹੈ ਰੱਬ ਦੇ ਭਾਣੇ ਨੂੰ, ਮਤੀ ਦੇਨੀਆਂ ਵਾਲ। ਮੈਂ ਤੁਹਾਨੂੰ ਸਿਰਫ ਦੱਸ ਰਿਹਾ ਹਾਂ ਕਿ ਕਾਫੀ ਨੂੰ ਪੜਿਆ ਕਿਵੇਂ ਜਾਂਦਾ ਹੈ। ਅਸਲ ਦੇ ਵਿੱਚ ਮਤੀ ਦੇਨੀਆਂ ਵਾਲ ਅਜਾਣੇ ਨੂੰ ਮਤਲਬ ਜਿਹੜਾ ਮੇਰੇ ਅੰਦਰ ਇੱਕ ਅਜਾਣਾ ਨਿਆਣਾ ਬੈਠਾ ਹੈ, ਜਿਹੜਾ ਆਪਣੀ ਮਰਜ਼ੀ ਨਾਲ ਖੇਡਣਾ ਚਾਹੁੰਦਾ ਹੈ, ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕਰਨਾ ਚਾਹੁੰਦਾ ਹੈ। ਉਹਦੇ ਉੱਤੇ, ਨਿਆਣੇ ਦੇ ਉੱਤੇ ਕੋਈ ਟੈਬੂ ਨਹੀਂ ਹੈਗੀ, ਉਹਦੇ ਉੱਤੇ ਕੋਈ ਰੋਕ ਟੋਕ ਨਹੀਂ ਹੈਗੀ। ਉਹਨੂੰ ਦੁਨੀਆ ਦੀਆਂ ਰੋਕਾਂ ਟੋਕਾਂ ਦੁਨੀਆ ਦੇ ਨਹੀਂ ਪਤਾ ਹੈਗਾ। ਤੇ ਇਹ ਇੱਥੇ ਹੈ ਕਿ ਮਤੀ ਦੇਨੀਆਂ ਵਾਲ ਅਜਾਣੇ ਨੂੰ। ਮੈਂ ਇਹ ਅਜਾਣਾ ਜਿਹੜਾ ਮੇਰੇ ਅੰਦਰ ਹੈ, ਇਹਨੂੰ ਮੈਂ ਮੱਤ ਦੇਣੀ ਹੈ ਕਿ ਤੂੰ ਸਮਝ, ਯਾਨੀ ਆਪਣੇ ਆਪ ਨਾਲ ਹੀ ਗੱਲ ਹੋ ਰਹੀ ਹੈ। ਉਹ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ, ਉਹਦਾ ਵੀ ਇੱਕ ਸ਼ੇਰ ਹੈਗਾ, ਹਾਲੇ ਨੀ ਮੈਂ ਬਾਲੜੀ, ਹਾਲੇ ਤੇ ਮੈਂ ਮੱਤਾਂ ਜੋਗੀ, ਮੱਤ ਕਿਹੜਾ ਇਸ ਨੂੰ ਦੇਵੇ। ਇਹ ਤੁਸੀਂ ਸੁਣਿਆ ਹੋਣਾ, ਪਤਾ ਨਹੀਂ ਤੁਸੀਂ ਸੁਣਦੇ ਹੋ ਸ਼ਿਵ ਨੂੰ ਕਹਿੰਦੇ। ਹਾਂਜੀ ਸੁਣਿਆ ਹੋਇਆ, ਸੁਣਿਆ ਨਾ, ਹਾਲੇ ਬਾਲੜੀ ਹਾਲੇ ਆਪ ਮੱਤਾਂ ਜੋਗੀ, ਮੱਤ ਕਿਹੜਾ ਇਸ ਨੂੰ ਦੇਵੇ। ਅੱਛਾ ਜੀ, ਅਗਲਾ ਪਹਿਲਾ ਅੰਤਰ ਆ ਗਿਆ, ਸਿਆਹੀ ਗਈ ਸਫੈਦੀ ਆਈ ਆ, ਕੀ ਹੁੰਦਾ ਹੈ ਵਕਤ, ਇਹ ਗਲਤ, ਰੋਂਦਾ ਨਹੀਂ ਹੈ, ਹੁੰਦਾ ਹੈ। ਕੀ ਹੁੰਦਾ ਹੈ ਵਕਤ ਵਿਹਾਣੇ ਨੂੰ, ਯਾਨੀ ਸਿਆਹੀ ਗੁਜ਼ਰ ਗਈ ਹੈ, ਬਾਲ ਕਾਲੇ ਸਨ ਚਿੱਟੇ ਹੋ ਗਏ ਨੇ, ਸਫੈਦੀ ਆ ਗਈ ਹੈ, ਤੇ ਇਹ ਵਕਤ ਕਿਵੇਂ ਗੁਜ਼ਰ ਗਿਆ ਕੋਈ ਪਤਾ ਹੀ ਨਹੀਂ ਲੱਗਾ। ਮਤਲਬ ਵਕਤ ਆਪੇ ਹੀ ਗੁਜ਼ਰੀ ਜਾਂਦਾ ਹੈ। ਪੰਜਾਂ ਨਦੀਆਂ ਦੇ ਮੂੰਹ ਆਇਓ, ਕਿਹਾ ਦੋਸ ਮੁਹਾਣੇ ਨੂੰ। ਇਹ ਵੀ ਹੁਣ ਜਿਹੜਾ ਪੰਜਾਂ ਨਦੀਆਂ ਦਾ ਤਸਵਰ ਹੈ, ਪੰਜਾਂ ਦਾ ਤਸਵਰ ਹੈ, ਪੰਜ ਪੀਰ ਨੇ, ਪੰਜ ਨਦੀਆਂ ਨੇ, ਵਾਰਿਸ ਸ਼ਾਹ ਨੇ ਤੇ ਉਹਨੂੰ ਪੰਜ ਦਾ ਜਿਹੜਾ ਸੀ ਉਹਨੂੰ ਤੇ ਸਾਫ਼ ਉਹਨਾਂ ਨੇ ਆਖਰ ਦੇ ਉੱਤੇ, ਕਿਤਾਬ ਦੀ ਆਖਰ ਦੇ ਉੱਤੇ ਉਹਨੂੰ ਵਾਜ਼ੇ ਤੌਰ ਤੇ ਦੱਸ ਦਿੱਤਾ ਕਿ ਪੰਜ ਪੀਰ ਇਹ ਪੰਜ ਹਵਾਸ ਜਾਣੋ। ਇਹ ਜਿਹੜੇ ਪੰਜ ਪੀਰ ਨੇ, ਇਹ ਜਿਹੜੀਆਂ ਪੰਜ ਨਦੀਆਂ ਨੇ, ਇਹ ਪੰਜ ਹਵਾਸ ਨੇ ਤੁਹਾਡੇ। ਤੇ ਜਿਹੜੀ ਸਾਡੀ ਪੁਰਾਣੀ ਹੜੱਪੇ ਵਸੇਬ ਦਾ ਜਿਹੜੇ ਫਲਸਫੇ ਨੇ, ਉਹਨਾਂ ਦੇ ਵਿੱਚ ਇਹ ਹੈ ਕਿ ਜਿਹੜਾ ਨੌਲੇਜ ਦਾ ਸੋਰਸ ਹੈ ਉਹ ਹਵਾਸ ਹੀ ਨੇ ਪੰਜ, ਔਰ ਉਹਨਾਂ ਹਵਾਸਾਂ ਦੇ ਜ਼ਰੀਏ ਸਾਰਾ ਇਲਮ ਜਿਹੜਾ ਹੈ ਉਹ ਬੰਦੇ ਨੂੰ ਮਿਲਦਾ ਹੈ। ਉਹ ਫਿਰ ਬੰਦਾ ਸੋਚ ਕੇ ਉਹਦਾ ਕੀ ਕੁਝ ਬਣਾ ਲੈਂਦਾ, ਇਹ ਵੱਖਰੀ ਗੱਲ ਹੈ। ਇੱਥੇ ਹੁਣ ਕਿਹਾ ਜਾ ਰਿਹਾ ਹੈ ਪੰਜਾਂ ਨਦੀਆਂ ਦੇ ਮੂੰਹ ਆਇਓ, ਕਿ ਪੰਜ ਨਦੀਆਂ ਜਿਹੜੀਆਂ ਨੇ ਉਹਨਾਂ ਨੇ ਬਿਆਕ ਵਕਤ ਤੇਰੇ ਤੇ ਹਮਲਾ ਕੀਤਾ ਹੈ, ਉਹਨਾਂ ਦੇ ਤੋਂ ਅੱਗੇ ਆ ਗਿਆ ਹੈ। ਕਿਹਾ ਦੋਸ ਮੁਹਾਣੇ ਨੂੰ, ਤੇ ਉਹਦੇ ਵਿੱਚ ਜਿਹੜਾ ਮੁਹਾਣਾ ਹੁੰਦਾ ਹੈ, ਜਿਹੜਾ ਕਸ਼ਤੀ ਨੂੰ ਚਲਾਉਂਦਾ ਹੈ, ਜਿਹੜਾ ਬੋਟਮੈਨ ਹੁੰਦਾ ਹੈ, ਇਹਦੇ ਚ ਹੁਣ ਬੋਟਮੈਨ ਦਾ ਕੀ ਕਸੂਰ ਹੈ। ਬੋਟਮੈਨ ਯਾਨੀ ਉਹ ਬੋਟਮੈਨ, ਉਹਨੂੰ ਤੁਸੀਂ ਆਪ ਸਮਝ ਲਓ ਜਾਂ ਨਿਜ਼ਾਮ ਨੂੰ ਸਮਝ ਲਓ ਜਾਂ ਜੋ ਵੀ ਸਮਝ ਲਓ ਕਿ ਉਹਦੇ ਵਿੱਚ ਉਹਦਾ ਕੀ ਕਸੂਰ ਹੈ। ਇਹ ਤੇ ਪੰਜ ਨਦੀਆਂ ਦਾ ਹਮਲਾ ਹੀ ਐਸਾ ਹੈ ਕਿ ਇਹਦੇ ਵਿੱਚੋਂ ਕੋਈ ਕਸ਼ਤੀ ਜਿਹੜੀ ਹੈ, ਕੋਈ ਬੋਟ ਜਿਹੜੀ ਹੈ, ਉਹਦਾ ਆਰਾਮ ਦੇ ਨਾਲ ਨਿਕਲ ਕੇ ਜਾਣਾ ਆਸਾਨ ਨਹੀਂ ਹੈਗਾ। ਦਾਰੂ ਲਾਇਆ ਲੱਗਦਾ ਨਹੀਂ,
यानी दारू का मतलब है दवाई। जिहड़ी दवाई भी मैं खानी है वो मेरे ते असर नहीं करती। दारू लाया लगदा नहीं, पुछनी आ वेद सियाणे नूं। मैं वेद नूं, हकीम नूं ते सियाणिਆਂ ਨੂੰ ਇਹ ਪੁੱਛਣੀ ਆ ਕਿ ਜਿੰਨੀਆਂ ਵੀ ਮੈਂ ਦਵਾਈਆਂ ਖਾਣੀ ਹੈ, ਜਿੰਨੇ ਵੀ दारू ਮੈਨੂੰ ਦਿੱਤੇ ਜਾਂਦੇ ਨੇ, ਉਹਨਾਂ ਦਾ ਮੇਰੇ ਤੇ ਅਸਰ ਕਿਉਂ ਨਹੀਂ ਹੁੰਦਾ? ਉਹ ਬੇਅਸਰ ਕਿਉਂ ਹੋ ਜਾਂਦੇ ਨੇ? ਕਹੇ ਹੁਸੈਨ ਫਕੀਰ ਸਾਈਂ ਦਾ ਕੀ ਝੁਰਨਾ ਹੈ ਰੱਬ ਦੇ ਭਾਣੇ ਨੂੰ। ਹੁਸੈਨ ਫਕੀਰ ਸਾਈਂ ਦਾ ਕਹਿੰਦਾ ਹੈ, ਇਹ ਹੁਣ ਇਹਦੇ ਵਿੱਚ ਹੈ ਜਿਹੜੀ ਪੰਚ ਲਾਈਨ ਹੈ, ਕੀ ਝੁਰਨਾ ਹੈ ਰੱਬ ਦੇ ਭਾਣੇ ਨੂੰ। ਜੋ ਰੱਬ ਨੇ ਜਿਸ ਤਰ੍ਹਾਂ ਨਿਜ਼ਾਮ ਨੂੰ ਚਲਾਇਆ ਹੈ ਉਹਦੇ ਉੱਤੇ ਝੂਰਨਾ, ਰਿਪੈਂਟ ਕਰਨਾ ਜਿਹੜਾ ਹੈ ਉਹ ਸਹੀ ਨਹੀਂ ਹੈਗਾ, ਉਹ ਗਲਤ ਹੈਗਾ। ਇਹ ਦੇਖੋ ਨਾ, ਪਹਿਲਿਆਂ ਦੇ ਵਿੱਚ ਪਹਿਲੇ ਜਿਹੜੇ ਅੰਤਰੇ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਸ਼ਿਕਾਇਤ ਹੈ, ਇੱਕ ਤਰ੍ਹਾਂ ਦਾ ਰੋਸਾ ਹੈ, ਇੱਕ ਤਰ੍ਹਾਂ ਦਾ ਝੋਰਾ ਹੈ। ਸਿਆਹੀ ਗਈ ਸਫੈਦੀ ਆਈ ਹੈ, ਕੀ ਹੁੰਦਾ ਹੈ ਵਕਤ ਵਹਾਣੇ ਨੂੰ। ਸਰਪੰਚਾਂ ਨਦੀਆਂ ਦੇ ਮੂੰਹ ਆਇਓ, ਕਿਹਾ ਦੋਸ ਮਹਾਣੇ ਨੂੰ। दारू ਲਾਇਆ ਲੱਗਦਾ ਨਹੀਂ, ਪੁੱਛਨੀਆਂ ਵੇਦ ਸਿਆਣੇ ਨੂੰ। ਤੇ ਫਿਰ ਉਹਦੀ ਬਾਟਮ ਲਾਈਨ ਹੈ ਕਿ ਕਹੇ ਹੁਸੈਨ ਫਕੀਰ ਸਾਈਂ ਦਾ ਕੀ ਝੁਰਨਾ ਹੈ ਰੱਬ ਦੇ ਭਾਣੇ ਨੂੰ। ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਹ ਇੱਕ ਸਿਸਟਮ ਦੇ ਵਿੱਚ, ਇੱਕ ਯੂਨੀਵਰਸਲ ਲਾਅ ਦੇ ਵਿੱਚ ਹੋ ਰਿਹਾ ਹੈ। ਇਹਦੇ ਉੱਤੇ ਤੇਰੇ ਝੁਰਿਆਂ ਕੋਈ ਗੱਲ ਨਹੀਂ ਬਣਨੀ, ਤੇਰਾ ਝੁਰਨਾ ਠੀਕ ਨਹੀਂ ਹੈਗਾ। ਲਓ ਜੀ, ਇੱਕ ਤੁਹਾਡੇ ਵਿੱਚੋਂ ਕੋਈ ਵੀ ਇੱਕ ਅੱਜ ਅਮਰਜੀਤ ਤੇ ਸਮੀਨਾ ਤੋਂ ਇਲਾਵਾ ਕੋਈ ਬੰਦਾ ਇਸ ਕਾਫੀ ਨੂੰ ਪੜ੍ਹਦੇ, ਅੱਜ ਆਖਰੀ ਕਾਫੀ ਹੋਏਗੀ। हाँ जी मैं पढ़नी आ। हाँ। मती देनिया बाल अयाने नू, स्याही गई सफेदी आई आ, की ओंदा वक्त व्याणे नू। पंजा नदियां दे मुंह आयो, क्या दोस मुहाने नू। दारू लाया लगदा नहीं, पुछनी हाँ वेद सियाणे नू। कहे हुसैन फकीर साईं दा, की झुरना है रब दे भाणे नू। हाँ, वेरी गुड। ਲਓ ਜੀ, ਇਹ ਅੱਜ ਇੱਥੇ ਅਸੀਂ ਰੁਕ ਜਾਂਦੇ ਹਾਂ ਤੇ ਹੁਣ ਅਗਲੀ ਵਾਰੀ ਜਿਹੜੀ ਹੈ ਨਾ ਉਹ ਅਸੀਂ ਮੋਸਟਲੀ ਟੈਕਸਟ ਹੀ ਪੜਾਂਗੇ, ਕਿਉਂਕਿ ਗੱਲਾਂ ਅਸੀਂ ਜਿਹੜੀਆਂ ਸਨ ਉਹ ਮੋਸਟਲੀ ਜਿਹੜੀਆਂ ਨੇ ਉਹ ਕਰ ਹੀ ਚੁੱਕੇ ਹਾਂ। ਠੀਕ ਹੈ ਜੀ? जी बहुत स्वाद सही आया है जी, बिल्कुल सही। बिल्कुल सही। बहुत स्वाद आया शाह हुसैन ਨੂੰ पढ़ के। शाह हुसैन बड़ा स्वादी शायर है जी जी, बहुत कमाल ਦਾ ਸ਼ਾਇਰ ਹੈ। ਮਤਲਬ ਸ਼ਾਇਰਾਂ ਦੇ ਹਿਸਾਬ ਨਾਲ ਵੀ ਉਹ ਬਹੁਤ ਕਮਾਲ ਦਾ ਸ਼ਾਇਰ ਹੈ।